ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ, ਮੈਂ ਅਮਰਵੀਰ ਸਿੰਘ ਆਪ ਸਭ ਦਾ ਅੱਜ ਇਸ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਵਿਸ਼ੇਸ਼ ਤੌਰ ਤੇ ਜਿਹੜੀ ਵਰਲਡ ਸਿੱਖ ਪਾਰਲੀਮੈਂਟ ਹੈ ਉਹਦੇ ਵੱਲੋਂ ਇਸੇ ਵੀਕਐਂਡ ਦੇ ਉੱਤੇ ਇੱਕ ਉਪਰਾਲਾ ਕੀਤਾ ਜਾ ਰਿਹਾ ਹੈ ਇੱਥੇ ਨਿਊਯਾਰਕ ਦੇ ਵਿੱਚ। ਜਿਹੜੀ ਵਰਲਡ ਸਿੱਖ ਪਾਰਲੀਮੈਂਟ ਦੀ ਐਜੂਕੇਸ਼ਨ ਕਾਉਂਸਲ ਹੈਗੀ ਆ, ਉਹਦੇ ਵੱਲੋਂ ਸਿੱਖੀ ਪ੍ਰਚਾਰ ਇਵੈਂਟਸ ਦੇ ਥੱਲੇ ਜਿਹੜੇ ਸਮਾਗਮ ਹੈਗੇ ਆ, ਜਿਹੜੇ ਇਵੈਂਟਸ ਨੇ, ਉਹਨਾਂ ਦਾ ਪ੍ਰਬੰਧ ਇੱਥੇ ਨਿਊਯਾਰਕ ਦੇ ਵਿੱਚ ਕੀਤਾ ਗਿਆ, ਜਿਹਦੇ ਵਿੱਚ ਗੁਰਦੁਆਰਾ ਸਾਹਿਬ ਜਿਹੜਾ ਮੇਨ ਇੱਥੇ ਹੈ ਨਿਊਯਾਰਕ ਸਥਿਤ ਰਿਚਮੰਡ ਹਿੱਲ ਦੇ ਵਿੱਚ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ, ਫਰਾਈਡੇ ਦੀ ਸ਼ਾਮ ਤੇ ਐਤਵਾਰ ਦੇ ਜਿਹੜੇ ਦੀਵਾਨ ਜਿਹੜਾ ਮੇਨ ਸਮਾਗਮ ਹੋਣਾ ਉਹਦੇ ਵਿੱਚ ਜਿਹੜਾ ਹੈ ਇਹ ਐਜੂਕੇਸ਼ਨ ਕਾਉਂਸਲ ਵੱਲੋਂ ਵਰਲਡ ਸਿੱਖ ਪਾਰਲੀਮੈਂਟ ਦੀ ਸਿੱਖੀ ਦੇ ਪ੍ਰਸਾਰ ਦੇ ਲਈ, ਪ੍ਰਚਾਰ ਦੇ ਲਈ, ਖਾਸ ਤੌਰ ਤੇ ਜਿਹੜੀ ਅੱਜ ਦੀ ਨੌਜਵਾਨ ਪੀੜ੍ਹੀ ਹੈ ਉਹਨਾਂ ਨੂੰ ਸਿੱਖੀ ਦੇ ਨਾਲ ਜੋੜਨ ਦੇ ਲਈ, ਐਜੂਕੇਟ ਕਰਨ ਦੇ ਲਈ ਜਿਹੜਾ ਇਹ ਉਪਰਾਲਾ ਹੈ ਉਹ ਕੀਤਾ ਜਾ ਰਿਹਾ ਹੈ। ਅਤੇ ਵਿਸ਼ੇਸ਼ ਤੌਰ ਤੇ ਜਿਹੜਾ ਇਸ 7 ਮਾਰਚ ਦਾ ਦਿਨ ਹੈ, ਉਸ ਦਿਨ ਇੱਕ ਥੀਏਟਰ ਫਰੈਸ਼ ਮੈਡੋਜ਼ ਦੇ ਵਿੱਚ, ਬੰਬੇ ਥੀਏਟਰ ਜਿਹੜਾ ਹੈ, ਉੱਥੇ ਵੱਡੀ ਪੱਧਰ ਤੇ ਜਿਹੜੀ ਹੈ ਰਜਿਸਟ੍ਰੇਸ਼ਨ ਹੋ ਚੁੱਕੀ ਹੈ। ਜਿੰਨੀ ਕੁ ਹੁਣ ਤੱਕ ਮੇਰੇ ਕੋਲ ਜਾਣਕਾਰੀ ਹੈ 350+ ਜਿਹੜੀਆਂ ਰਜਿਸਟ੍ਰੇਸ਼ਨਸ ਨੇ ਬੱਚਿਆਂ ਦੀਆਂ ਤੇ ਉਹਨਾਂ ਦੇ ਪੇਰੈਂਟਸ ਦੀਆਂ, ਉਹ ਹੋ ਚੁੱਕੀਆਂ ਨੇ ਇਸ ਇਵੈਂਟ ਦੇ ਲਈ। ਸੋ ਇਸ ਬਾਬਤ ਅਸੀਂ ਅੱਜ ਵਿਚਾਰ ਚਰਚਾ ਕਰਾਂਗੇ ਕਿ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਜਿਹੜਾ ਇਹ ਉਪਰਾਲਾ ਕੀਤਾ ਜਾ ਰਿਹਾ ਵਰਲਡ ਸਿੱਖ ਪਾਰਲੀਮੈਂਟ ਦੀ ਐਜੂਕੇਸ਼ਨ ਕਾਉਂਸਲ ਵੱਲੋਂ, ਉਸ ਬਾਬਤ ਵਧੇਰੇ ਜਾਣਕਾਰੀ ਲਵਾਂਗੇ। ਵਰਲਡ ਸਿੱਖ ਪਾਰਲੀਮੈਂਟ ਦੀ ਅਮਰੀਕਾ ਰੀਜਨ ਦੇ ਕੋਆਰਡੀਨੇਟਰ ਸਰਦਾਰ ਹਿੰਮਤ ਸਿੰਘ ਸਾਡੇ ਨਾਲ ਇਸ ਵਕਤ ਸਟੂਡੀਓ ਦੇ ਵਿੱਚ ਮੌਜੂਦ ਨੇ, ਅਤੇ ਵਰਲਡ ਸਿੱਖ ਪਾਰਲੀਮੈਂਟ ਦੀ ਜਿਹੜੀ ਸੈਲਫ ਡਿਟਰਮੀਨੇਸ਼ਨ ਕਾਉਂਸਲ ਹੈ ਉਹਦੇ ਮੈਂਬਰ ਸਰਦਾਰ ਬਲਜਿੰਦਰ ਸਿੰਘ ਇੱਥੇ ਅਮਰੀਕਾ ਦੇ ਵਿੱਚੋਂ ਸਾਡੇ ਨਾਲ ਮੌਜੂਦ ਨੇ, ਅਤੇ UK ਦੇ ਵਿੱਚੋਂ ਐਜੂਕੇਸ਼ਨ ਕਾਉਂਸਲ ਦੇ ਭਾਈ ਜਗਜੀਤ ਸਿੰਘ, ਜਿਨ੍ਹਾਂ ਨੇ ਵਿਸ਼ੇਸ਼ ਤੌਰ ਤੇ ਇਹਨਾਂ ਈਵੈਂਟਸ ਦੇ ਵਿੱਚ ਪ੍ਰਚਾਰ ਦੇ ਲਈ ਜਾਂ ਇਸ ਸਾਰੇ ਨੂੰ ਕੰਡਕਟ ਕਰਨ ਦੇ ਲਈ ਵਿਸ਼ੇਸ਼ ਤੌਰ ਤੇ ਇੱਥੇ ਵੀਕਐਂਡ ਤੇ ਆਉਣਾ, ਉਹ ਵੀ ਸਾਡੇ ਨਾਲ ਇਸ ਵਕਤ ਜੁੜੇ ਹੋਏ ਆ। ਸੋ ਆਓ ਅੱਜ ਦੀ ਇਸ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਸਾਹਿਬ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ, ਅਤੇ ਭਾਈ ਜਗਜੀਤ ਸਿੰਘ ਜੀ, ਤੁਹਾਡਾ ਵੀ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ ਜਗਜੀਤ ਸਿੰਘ ਜੀ, ਮੈਂ ਤੁਹਾਡੇ ਕੋਲੋਂ ਜਿਹੜੀ ਗੱਲਬਾਤ ਹੈਗੀ ਆ ਉਹਦੀ ਸ਼ੁਰੂਆਤ ਕਰਨਾ ਚਾਹੂੰਗਾ। ਜੇ ਹੁਣ ਇਹ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਉਪਰਾਲਾ ਕੀਤਾ ਜਾ ਰਿਹਾ, ਤੁਸੀਂ ਵੀ ਦੂਰੋਂ UK ਤੋਂ ਇੱਥੇ ਵਿਸ਼ੇਸ਼ ਤੌਰ ਤੇ ਇਹਨਾਂ ਈਵੈਂਟਸ ਨੂੰ ਕੰਡਕਟ ਕਰਨ ਦੇ ਲਈ ਹਾਜ਼ਰ ਹੋਵੋਗੇ। ਵਿਸ਼ੇਸ਼ ਤੌਰ ਤੇ ਜਿਹੜਾ 7 ਤਰੀਕ ਵਾਲਾ ਸਿੱਖ ਪੈਰੈਂਟਿੰਗ ਕੋਰਸ ਦੇ ਨਾਂ ਥੱਲੇ ਤੁਸੀਂ ਜਿਹੜਾ ਇਹ ਪਾਰਟ ਲੀਡ ਕਰਨ ਜਾ ਰਹੇ ਹੋ, ਇਸ ਬਾਬਤ ਮੈਂ ਥੋੜ੍ਹੀ ਜਿਹੀ ਜਾਣਕਾਰੀ ਚਾਹੂੰਗਾ, ਤਾਂ ਕਿ ਜਿਹੜੇ ਦਰਸ਼ਕ ਇਸ ਵਕਤ ਸਾਡੇ ਨਾਲ ਜੁੜੇ ਹੋਏ ਨੇ, ਜਿਨ੍ਹਾਂ ਨੇ ਰਜਿਸਟ੍ਰੇਸ਼ਨ ਕੀਤੀ ਵੀ ਹੈ ਜਾਂ ਜਿਹੜੇ ਹੁਣ ਵੀ ਕਰ ਸਕਦੇ ਆ, ਉਹਨਾਂ ਦੇ ਲਈ ਵੀ ਇੱਕ ਥੋੜ੍ਹੀ ਜਿਹੀ ਜਾਣਕਾਰੀ ਹੋਵੇ ਵੀ ਇਸ ਕੋਰਸ ਦੇ ਵਿੱਚ ਤੇ ਅਦਰਵਾਈਜ਼ ਇਹ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਵਰਲਡ ਸਿੱਖ ਪਾਰਲੀਮੈਂਟ ਦੀ ਐਜੂਕੇਸ਼ਨ ਕਾਉਂਸਲ ਵੱਲੋਂ, ਉਹਦੇ ਕੀ ਫਾਇਦੇ ਨੇ ਤੇ ਕੀ ਲਾਹਾ ਲਿਆ ਜਾ ਸਕਦਾ ਹੈ ਜਿਹੜੇ ਇੱਥੇ ਸਿੱਖ ਵਸਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਵੀਰ ਜੀ, ਮੈਨੂੰ ਤਕਰੀਬਨ ਹੁਣ 25 ਇਅਰਸ ਹੋ ਗਏ ਆ ਇੱਦਾਂ ਗੁਰਦੁਆਰਿਆਂ 'ਚ ਲੈਕਚਰ ਕਰਦੇ ਹਾਂ। ਦਾਸ ਇੱਥੇ UK ਦਾ ਜੰਪਲ ਬੋਰਨ ਇਨ UK। ਸੋ ਫਿਰ ਮੈਨੂੰ ਜੋ ਗੁਰਦੁਆਰਾ ਐਕਸਪੀਰੀਅੰਸ ਹੈ, ਬਹੁਤ ਸਾਰੇ ਆਪਣੇ ਜਿਹੜੇ ਬਾਹਰਲੇ ਨੌਜਵਾਨ ਹੈ ਉਹਨਾਂ ਦਾ ਐਕਸਪੀਰੀਅੰਸ ਅਸੀਂ ਸਮਝ ਸਕਦੇ ਹਾਂ। ਸੋ ਇਹ ਬਹੁਤ ਇੰਪੋਰਟੈਂਟ ਹੈਗਾ ਕਿ ਡਿਊ ਲੈਂਗੁਏਜ ਦੇ ਵਿੱਚ ਪ੍ਰਚਾਰ ਹੋਵੇ, ਇੰਗਲਿਸ਼ ਤੇ ਪੰਜਾਬੀ ਦੇ ਵਿੱਚ, ਅਤੇ ਅਸੀਂ ਸਾਰੇ ਗੁਰਦੁਆਰਿਆਂ ਦੇ ਵਿੱਚ ਇੱਥੇ ਕਰਦੇ ਹਾਂ। ਅਤੇ ਉਹਦੇ ਨਾਲ ਕੀ ਹੁੰਦਾ ਆ, ਬਿਕਾਜ਼ only 10% of your ਗੁਰਦੁਆਰਾ ਸੰਗਤ is your actual population, ਹੈ ਨਾ। ਸੋ ਜਦੋਂ ਤੁਸੀਂ ਨਗਰ ਕੀਰਤਨ ਕਰਦੇ ਆ, ਤੁਸੀਂ ਦੇਖ ਸਕਦੇ ਆ ਕਿ ਕਿੰਨੀ ਸੰਗਤ ਤੁਹਾਡੇ ਇਲਾਕੇ 'ਚ ਰਹਿੰਦੀ ਆ, ਪਰ ਉਹਨਾਂ ਦਾ ਤਕਰੀਬਨ ਆਮ ਤੌਰ 'ਤੇ 10% ਗੁਰਦੁਆਰੇ ਆਉਂਦੇ ਆ ਜਾਂ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਜਾਂ ਸਿੱਖੀ ਨਾਲ ਰੈਗੂਲਰ ਕੰਟੈਕਟ ਰੱਖਦੇ ਆ, ਅਤੇ ਬਾਕੀ 90% ਨੂੰ ਆਪਾਂ ਇੰਗੇਜ ਨਹੀਂ ਕਰਦੇ, ਅਤੇ ਸਿਰਫ ਜਿਹੜੇ ਖਾਸ ਗੁਰਪੁਰਬ ਹੁੰਦੇ ਆ ਜਾਂ ਖਾਸ ਜਿੱਦਾਂ ਕੋਈ ਨਗਰ ਕੀਰਤਨ ਜਾਂ ਖਾਸ ਇਵੈਂਟ ਹੋਵੇ ਉੱਥੇ ਪਹੁੰਚਦੇ ਆ। ਸੋ ਐਮ ਸੀ ਕਿ ਵੱਧ ਤੋਂ ਵੱਧ ਉਹਨਾਂ ਨੂੰ ਇੰਗੇਜ ਕਰਨਾ, ਅਤੇ ਅਸੀਂ UK ਦੇ ਵਿੱਚ ਖਾਸ ਕਰਕੇ ਇਹ ਚੀਜ਼ਾਂ ਦੇ ਵਿੱਚ ਹੁੰਦੇ ਹਾਂ, ਬਿਕਾਜ਼ ਦਾਸ 18 ਸਾਲਾਂ ਤੋਂ ਪਹਿਲਾਂ ਦਾਸ ਦੇ ਕੋਲ ਕੇਸ ਨਹੀਂ ਸੀਗੇ, ਅਤੇ ਬਾਅਦ 'ਚ ਜਦੋਂ ਖਾਲਸਾ ਕੈਂਪ ਦੇ ਵਿੱਚ ਦਾਸ ਗਿਆ ਸੀਗਾ, ਉੱਥੇ ਦਾਸ ਨੇ ਕੇਸ ਰੱਖੇ ਤੇ ਸਿੱਖੀ ਦੇ ਵਿੱਚ ਆਇਆ, ਅਤੇ ਫਿਰ ਸਾਨੂੰ ਪਤਾ ਆ ਕਿ ਉਹਨਾਂ ਦਾ ਐਕਸਪੀਰੀਅੰਸ ਕਿੱਦਾਂ ਦਾ ਆ ਅਤੇ ਕਾਹਤੇ ਇੰਗੇਜ ਨਹੀਂ ਕਰਦੇ। ਫਿਰ ਮੈਨੂੰ ਉਦੋਂ, ਮੈਂ ਪਹਿਲਾ ਲੈਕਚਰਰ ਸੀਗਾ UK ਦੇ ਵਿੱਚ ਜਿਨ੍ਹਾਂ ਨੇ ਡਿਊ ਲੈਂਗੁਏਜ ਕੀਤਾ। I started in around 1992 ਜਦੋਂ ਮੈਂ ਦੇਖਿਆ ਸੀ ਗੁਰਦੁਆਰੇ ਦੇ ਵਿੱਚ ਉਹ ਲੈਕਚਰ ਜਾਂ ਉਹ ਪ੍ਰਚਾਰ ਨਹੀਂ ਹੁੰਦਾ ਜਿਹਦੇ ਵਿੱਚ ਸਾਡਾ ਇੰਟਰਸਟ ਹੈ।
ਜਿਹੜਾ ਅਸੀਂ ਆਪਣੇ ਆਪ ਨੂੰ ਰੈਲੇਵੈਂਟ ਸਮਝਦੇ ਹਾਂ। ਬਿਕਾਜ਼ ਸਾਨੂੰ ਇਹ ਆ ਕਿ ਸਿੱਖੀ ਸਾਡੀ ਲਾਈਫ ਨੂੰ ਬਦਲਾਵ ਕਿੱਦਾਂ ਲਿਆ ਸਕਦੀ ਹੈ, ਸਿੱਖੀ ਸਾਡੀ ਲਾਈਫ ਨੂੰ ਇੰਪਰੂਵ ਕਿੱਦਾਂ ਕਰ ਸਕਦੀ ਹੈ। ਅਤੇ ਖਾਸ ਕਰ ਫਰਮ a UK born or Western born professional background। ਫਿਰ ਦਾਸ ਉਹ ਲੈਕਚਰ ਸ਼ੁਰੂ ਕਰਤੇ ਸੀ ਅਤੇ ਇੱਥੇ ਕਾਫੀ ਉਹਨਾਂ ਦਾ ਪ੍ਰਭਾਵ ਹੋਇਆ। ਬਹੁਤ ਸਾਰੇ ਨੌਜਵਾਨ ਸਿੱਖੀ ਦੇ ਵਿੱਚ ਆਏ, ਬਹੁਤ ਸਾਰੇ ਜਿਹੜੇ ਗੁਰਦੁਆਰੇ ਨਹੀਂ ਆਉਂਦੇ ਸੀ ਉਹ ਵਾਪਸ ਗੁਰਦੁਆਰੇ ਆਉਣ ਲੱਗ ਪਏ, ਅਤੇ ਅਸੀਂ ਕੈਂਪਸ ਵੀ ਬਹੁਤ ਸ਼ੁਰੂ ਕੀਤੇ ਸੀ। ਕੈਂਪਸ ਦੇ ਵਿੱਚ ਆਮ ਤੌਰ ਤੇ ਬੱਚੇ ਗਿਣਤੀ ਜ਼ਿਆਦਾ ਆ ਅਤੇ ਕਈ ਅਸੀਂ ਐਡਲਟ ਕੈਂਪਸ ਵੀ ਕਰਦੇ ਹਾਂ ਜੀ। ਅਤੇ 5-10 ਸਾਲ ਬਾਅਦ ਜਦੋਂ ਕਾਫੀ ਸੰਗਤ ਆਉਂਦੀ ਰਹੀ ਆ, ਫਿਰ ਅਸੀਂ ਦੇਖਿਆ ਕਿ ਬਹੁਤ ਈਜ਼ੀ ਆ ਨੌਜਵਾਨਾਂ ਨੂੰ ਇੰਗੇਜ ਕਰਨ ਲਈ ਜੇ ਤੁਹਾਡੇ ਕੋਲ ਗੁੱਡ ਕੁਆਲਿਟੀ ਕੰਟੈਂਟ ਹੋਵੇ। ਅਤੇ ਪਰ ਅਸੀਂ ਦੇਖਿਆ ਸੀ ਕਿ ਅਸੀਂ ਨੌਜਵਾਨਾਂ ਨੂੰ ਇੰਸਪਾਇਰ ਕਰੀ ਜਾਂਦੇ ਹਾਂ, ਸਿੰਘ ਤੇ ਸਿੰਘਣੀਆਂ ਸਿੱਖੀ ਦੇ ਵਿੱਚ ਇੰਟਰਸਟ ਰੱਖਣ ਲੱਗ ਪਏ ਆ, ਪਰ ਜਦੋਂ ਵਾਪਸ ਆਪਣੀ ਫੈਮਿਲੀ ਸਟਰਕਚਰ ਦੇ ਵਿੱਚ ਜਾਂਦੇ ਆ, ਜਿਹੜੀ ਉਹ ਗੱਲ ਆਉਣੀਆਂ ਪੈਂਦੀਆਂ ਆ, ਜਾਂ ਜਿਹੜੇ ਉੱਥੇ ਕਈ ਵਾਰੀ ਡਿਸਫੰਕਸ਼ਨਲ ਫੈਮਿਲੀ ਆ, ਕਈ ਵਾਰੀ ਅਬਿਊਜ਼ ਹੁੰਦਾ ਆ, ਜਿੱਦਾਂ ਐਲਕੋਹਲ ਅਬਿਊਜ਼, ਕਈ ਵਾਰੀ ਡਰੱਗ ਅਬਿਊਜ਼, ਕਈ ਵਾਰੀ ਜਿਹੜੀ ਹਸਬੈਂਡ ਵਾਈਫ ਦੇ ਵਿੱਚ ਕਲੇਸ਼, ਜਾਂ ਭਰਾ ਦੇ ਵਿੱਚ ਕਲੇਸ਼, ਜਾਂ ਹੋਰ ਰਿਸ਼ਤੇਦਾਰੀਆਂ ਫੈਮਲੀਆਂ ਦੇ ਵਿੱਚ ਕਲੇਸ਼। ਤੇ ਦਾਸ ਨੇ ਦੇਖਿਆ ਕਿ ਨੌਜਵਾਨ ਉਹ ਚੀਜ਼ ਨੂੰ ਜਦੋਂ ਬੈਟਲ ਕਰਦੇ ਆ ਜਾਂ ਉਹ ਚੀਜ਼ ਦੇ ਵਿੱਚ ਵਿਚਰਦੇ ਆ, ਉਹ ਡਿਸੋਲਿਊਸ਼ਨ ਹੋ ਜਾਂਦੇ ਆ। ਤੇ ਉਸ ਟਾਈਮ ਮੈਂ ਪਹਿਲਾਂ ਲੈਕਚਰ ਸ਼ੁਰੂ ਲਿਖਿਆ ਸੀਗਾ, ਜਿਹੜਾ ਸੀਗਾ ਕਿ ਤੁਸੀਂ ਆਪਣਾ ਆਨੰਦ ਕਾਰਜ ਕਿੱਦਾਂ ਇੰਪਰੂਵ ਕਰ ਸਕਦੇ ਆ, ਜਾਂ ਤੁਸੀਂ ਫੈਮਿਲੀ ਨੂੰ ਕਿੱਦਾਂ, ਬੱਚਿਆਂ ਨੂੰ ਇੰਸਪਾਇਰ ਕਿੱਦਾਂ ਕਰ ਸਕਦੇ ਆ, ਅਤੇ ਫਿਰ ਗੁਰੂ ਸਾਹਿਬ ਕਿੱਦਾਂ ਪੈਰੈਂਟਿੰਗ ਕਰਦੇ ਸੀਗੇ। ਅਤੇ ਉਹ ਬਾਅਦ ਚ ਫਿਰ ਮੈਂ ਹੋਰ ਜਿਹੜਾ ਜਿੱਦਾਂ ਕਲੇਸ਼ ਆਪਣੇ ਘਰਾਂ ਦੇ ਵਿੱਚ ਕਾਹਤੇ ਹੁੰਦਾ ਆ, ਤੇ ਕਲੇਸ਼ ਨੂੰ ਕੱਢਣਾ ਕਿੱਦਾਂ ਆਪਣੇ ਘਰਾਂ 'ਚ, ਮਹਾਰਾਜ ਨੇ ਸਾਨੂੰ ਕਿਹੜੇ ਸਿਸਟਮਸ ਦਿੱਤੇ ਆ, ਜਾਂ ਮਹਾਰਾਜ ਨੇ ਸਾਨੂੰ ਕਿਹੜੇ ਟੈਕਨੀਕਸ ਦਿੱਤੇ ਆ, ਜਿਨ੍ਹਾਂ ਦੇ ਨਾਲ ਆਪਾਂ ਇੱਕਦਮ ਘਰਾਂ ਦੇ ਵਿੱਚ ਆ ਕੇ ਇੰਪਲੀਮੈਂਟ ਕਰ ਸਕਦੇ ਹਾਂ ਅਤੇ ਛੇਤੀ ਇਹ ਚੀਜ਼ਾਂ ਦਾ ਹੱਲ ਕਰ ਸਕਦੇ ਹਾਂ। ਫਿਰ ਉਹਨਾਂ ਦੇ ਉੱਤੇ ਦਾਸ ਨੇ ਲੈਕਚਰ ਲਿਖਣ ਲੱਗ ਪਿਆ, ਅਤੇ ਫਿਰ ਤਕਰੀਬਨ 4-5 ਸਾਲ ਮੈਂ ਲੈਕਚਰ ਕਰਦਾ ਰਿਹਾ ਗੁਰਦੁਆਰੇ 'ਚ। ਬਹੁਤ ਸਾਰੇ ਗੁਰਦੁਆਰੇ ਇੱਥੇ UK 'ਚ ਰੈਗੂਲਰਲੀ ਐਤਵਾਰ ਨੂੰ ਜਾਂ ਸੈਚਰਡੇ ਨੂੰ ਜਿੱਥੇ ਦੀਵਾਨ ਹੁੰਦੇ ਆ, UK, ਯੂਰਪ, ਆਸਟ੍ਰੇਲੀਆ, ਉੱਥੇ ਅਸੀਂ ਜਾਂਦੇ ਰਹੇ। ਨਾਰਥ ਅਮਰੀਕਾ ਅਸੀਂ ਘੱਟ ਆਏ ਆ, ਹੁਣ ਅਸੀਂ ਕਿ ਹੁਣ ਥੋੜ੍ਹਾ ਜਿਹਾ ਹੋਰ ਰੈਗੂਲਰਲੀ ਉੱਧਰ ਨੂੰ ਵੀ ਆਏ ਗਏ। ਅਤੇ ਫਿਰ ਬਾਅਦ 'ਚ ਮੈਨੂੰ ਜਦੋਂ ਮੈਂ ਇਹਨੂੰ ਇੱਕ ਕੋਰਸ ਬਣਾਉਣ ਲੱਗ ਪਿਆ ਕਿ ਪੂਰਾ ਇੱਕ ਸਿੱਖ ਪੈਰੈਂਟਿੰਗ ਕੋਰਸ, ਜਿੱਦਾਂ ਅਸੀਂ ਆਪਣੇ ਪ੍ਰੋਫੈਸ਼ਨਲ ਲਾਈਫ ਦੇ ਵਿੱਚ ਬਹੁਤ ਸਾਰੇ ਟਾਈਮ, ਬਿਕਾਜ਼ ਦਾਸ ਦਾ ਜਿਹੜਾ ਬੈਕਗਰਾਊਂਡ ਆ, ਆਈ ਐਮ ਇਨ ਹੈਲਥ ਕੇਅਰ ਐਂਡ ਅਸੀਂ ਇੱਕ ਵੀ ਸਪੈਸ਼ਲਾਈਜ਼ ਇਨ ਕੈਂਸਰ ਕੇਅਰ ਐਂਡ ਵੀ ਸਪੈਸ਼ਲਾਈਜ਼ ਇਨ ਮੋਟਰ ਨਿਊਰਨ ਡਿਜ਼ੀਜ਼। ਸੋ ਅਸੀਂ ਕਈ ਵਾਰੀ ਇੱਦਾਂ ਕਾਨਫਰੰਸ ਸਾਨੂੰ ਚਾਹੀਦਾ ਹੈ ਜਾਂ ਕੋਰਸ ਸਾਨੂੰ ਚਾਹੀਦੀ ਆ ਵਿਦਿਨ 1 ਡੇ, ਅਤੇ ਉਹਦੇ ਵਿੱਚ ਕਾਫੀ ਕੰਟੈਂਟ ਸਾਨੂੰ ਮਿਲਦਾ ਆ, ਜਿਹਦੇ ਨਾਲ ਅਸੀਂ ਸਾਡਾ ਜਿਹੜਾ ਨੌਲੇਜ ਬੇਸ ਹੈ ਇੰਪਰੂਵ ਹੁੰਦਾ। ਫਿਰ ਦਾਸ ਨੇ ਸੋਚਿਆ ਕਿਉਂ ਨਾ ਇੱਦਾਂ ਦਾ ਇੱਕ ਪੈਰੈਂਟਿੰਗ ਕੋਰਸ ਬਣਾਈ ਗਏ, ਜਿਹਦੇ ਵਿੱਚ ਇੱਦਾਂ ਆਪਾਂ 5 ਘੰਟਿਆਂ ਦੇ ਟਾਈਮ ਦੇ ਵਿੱਚ ਕਾਫੀ ਕੰਟੈਂਟ ਰਿਚ ਆ, ਕਾਫੀ ਕੰਟੈਂਟ ਹੋਣਾ ਆ। ਫਿਰ ਬਾਅਦ 'ਚ ਜਦੋਂ ਅਸੀਂ ਇਹ ਸ਼ੁਰੂਆਤ ਕਰਤਾ ਇਸ ਕੋਰਸ ਨੂੰ ਕੀਤੀ ਸੀਗੀ ਤਕਰੀਬਨ 4 or 5 years ago, ਅਤੇ ਫਿਰ ਜਿਹੜੇ ਸਵਾਲ ਬਾਅਦ 'ਚ ਆਉਂਦੇ ਸੀਗੇ ਕਿ ਬਹੁਤ ਸਾਰੇ ਫੈਮਲੀਆਂ ਨੂੰ ਇਹ ਪ੍ਰੋਬਲਮ ਆ ਕਿ ਉਹਨਾਂ ਦੇ ਬੱਚੇ ਟੈਕਨੋਲੋਜੀ ਜਾਂ ਖਾਸ ਕਰਕੇ ਐਕਸਬੌਕਸਿਸ, ਫੋਨਸ, ਇਹ ਚੀਜ਼ਾਂ ਤੇ ਕਾਫੀ ਇਹਦੇ ਉੱਤੇ ਝਗੜੇ ਹੁੰਦੇ ਆ ਜਾਂ ਆਰਗੂਮੈਂਟ ਹੁੰਦੇ ਘਰ ਦੇ ਵਿੱਚ। ਫਿਰ ਮੈਂ ਇਹ ਤੇ ਇੱਕ ਤੀਸਰਾ ਸੈਕਸ਼ਨ ਲਾਇਆ ਸੀਗਾ, ਜਿਹਦੀ ਇਫੈਕਟਸ ਆਫ ਟੈਕਨੋਲੋਜੀ ਔਨ ਚਿਲਡਰਨ, ਕਿ ਇਹ ਵੀ ਸਮਝ ਸਕਦੇ ਆ ਕਿ ਸਾਨੂੰ ਇਹ ਚੀਜ਼ਾਂ ਦਾ ਕੀ ਅਸਰ ਆ, ਕੀ ਇਹਦਾ ਬੈਨੀਫਿਟਸ ਆ, ਕੀ ਸਾਡੇ ਨੈਗੇਟਿਵਿਟੀ ਆ। ਪੈਰੈਂਟਸ ਵੀ ਦੇਖ ਸਕਦੇ ਆ ਕਿ ਉਹਨਾਂ ਤੇ ਵੀ ਕੀ ਅਸਰ ਆ, ਬਿਕਾਜ਼ ਬਹੁਤ ਸਾਰੇ ਪੈਰੈਂਟਸ ਵੀ ਐਡਿਕਟਿਡ ਆ ਟੂ ਦੇਅਰ ਫੋਨਸ। ਐਂਡ ਫਿਰ ਅਸੀਂ ਇਹ ਦੇਖਿਆ ਸੀਗਾ ਕਿ ਅਸੀਂ ਇਹਨੂੰ ਚੀਜ਼ ਨੂੰ ਹੱਲ ਕਿੱਦਾਂ ਕਰ ਸਕਦੇ ਆ, ਕਿ ਕਿੱਦਾਂ ਆਪਣੀ ਕੁਆਲਿਟੀ ਆਫ ਲਾਈਫ ਇੰਪਰੂਵ ਕਰ ਸਕਦੇ ਆ ਵਿਦ ਟੈਕਨੋਲੋਜੀ, ਬਟ ਨਾਟ ਦੈਟ ਟੈਕਨੋਲੋਜੀ ਕੰਟਰੋਲਸ ਅਸ। ਸੋ ਇਹ ਤੀਸਰਾ ਸੈਕਸ਼ਨ ਆ। ਸੋ ਬੇਸਿਕਲੀ ਇੱਕ 5 ਘੰਟਿਆਂ ਦਾ ਕੋਰਸ ਆ। ਫਰਸਟ ਸੈਕਸ਼ਨ ਤਕਰੀਬਨ 1 hour 45 minutes, ਉਹਦੇ ਵਿੱਚ ਆਪਾਂ ਗੱਲ ਕਰਨੀ ਆ ਕਿ ਹੁਣ ਕਿੱਦਾਂ ਪੈਰੈਂਟਿੰਗ ਹੁੰਦੀ ਆ, ਸਾਡੇ ਜਨਰੇਸ਼ਨਲ ਗੈਪ ਕਿੱਦਾਂ ਆ ਗਿਆ, ਤਾਂ ਫਿਰ ਜਿਹੜੇ ਸਾਡੇ ਬਜ਼ੁਰਗ ਆ ਬੱਚਿਆਂ ਨੂੰ ਸਮਝ ਨਹੀਂ ਸਕਦੇ, ਜਾਂ ਉਹਨਾਂ ਦਾ ਮਿਸਅੰਡਰਸਟੈਂਡਿੰਗਸ ਹੁੰਦੀਆਂ ਆ, ਜਾਂ ਜਿਹੜੇ ਗ੍ਰੈਂਡ ਚਿਲਡਰਨ ਆਪਣੇ ਗ੍ਰੈਂਡ ਪੈਰੈਂਟਸ ਨੂੰ ਨਹੀਂ ਸਮਝ, ਉਹ ਮਿਸਅੰਡਰਸਟੈਂਡਿੰਗਸ ਹੁੰਦੀਆਂ। ਗੁਰੂ ਸਾਹਿਬ ਨੇ ਕਿੱਦਾਂ ਦੀ ਪੈਰੈਂਟਿੰਗ ਕੀਤੀ ਅਤੇ ਅਸੀਂ ਸੁਸਾਇਟੀ ਤੌਰ ਤੇ ਕਿਹੜੀ ਮਿਸਟੇਕਸ ਕਰ ਰਹੇ ਹਾਂ, ਇਹ ਪਾਰਟ। ਫਿਰ ਉਹ ਤੋਂ 1 hour 45 minutes ਤੋਂ ਬਾਅਦ ਤਕਰੀਬਨ ਅੱਧਾ ਘੰਟੇ ਦੀ ਬ੍ਰੇਕ ਆ। ਫਿਰ ਅਸੀਂ ਪਾਰਟ 2 ਤੇ ਸ਼ੁਰੂ ਹੋਣਾ ਆ, which is about the things we say, ਸਾਡਾ ਬੋਲਣ ਦਾ ਟੈਕਨੀਕ, ਸਾਡੇ ਘਰ ਦੇ ਵਿੱਚ ਹਿਊਮਨ ਬੀਇੰਗਸ ਵਿਚਰਨ ਦਾ ਟੈਕਨੀਕ, ਇਹਦਾ ਫਿਰ ਸਾਡਾ ਜਿਹੜਾ ਬੋਲਣ ਦਾ ਟੈਕਨੀਕ ਨਾਲ ਉਹ ਤੇ ਸਾਡੀ ਆਤਮਾ ਤੇ ਕੀ ਅਸਰ ਹੁੰਦਾ ਆ, ਅਤੇ ਕੀ ਅਸੀਂ ਕਿੱਦਾਂ ਆਪਣੀ ਜੀਵਨ ਨੂੰ ਇੰਪਰੂਵ ਕਰ ਸਕਦੇ ਹਾਂ।
ਕਿੱਦਾਂ ਇੱਕ ਵਾਤਾਵਰਨ ਬਣਾ ਸਕਦੇ ਹਾਂ ਘਰ ਦੇ ਵਿੱਚ ਜਿੱਥੇ ਅਸੀਂ ਕਲੇਸ਼ ਫ੍ਰੀ ਹੋ ਸਕਦੇ ਹਾਂ, ਤੇ ਉਹਨਾਂ ਦੇ ਐਗਜ਼ਾਮਪਲਸ ਦੱਸ ਦਿੰਦਾ ਆ ਜੀ। ਉਹ ਤੋਂ ਬਾਅਦ ਫਿਰ ਆਪਾਂ ਫਿਰ ਅੱਧੇ ਘੰਟੇ ਦੀ ਬ੍ਰੇਕ ਆ, ਫਿਰ ਜਿਹੜਾ ਲਾਸਟ ਸੈਕਸ਼ਨ ਆ ਉਹ ਤਕਰੀਬਨ 40 ਮਿੰਟਸ ਆ, ਵੈਰੀ ਇਜ਼ ਮਚ ਸ਼ੋਰਟਰ, ਅਤੇ ਉਹ ਆ ਦੀ ਇਫੈਕਟਸ ਆਫ ਟੈਕਨੋਲੋਜੀ ਔਨ ਚਿਲਡਰਨ। ਸੋ ਉਹਦੇ ਵਿੱਚ ਆਪਾਂ ਕਾਫੀ ਸਾਇੰਸ ਦਾ ਜਿਹੜੇ ਫੈਕਟਸ ਆ, ਗੁਰਮਤ ਦੀ ਜਿਹੜੀ ਸੋਝੀ ਆ, ਅਤੇ ਉਹਦੇ ਨਾਲ ਆਪਾਂ ਰਿਲੇਟ ਕਰਦੇ ਆ ਇਨ ਟਰਮਸ ਆਫ ਟੈਕਨੋਲੋਜੀ ਇਨ ਮਾਡਰਨ ਲਾਈਫ। ਸੋ ਆਪਾਂ ਨੂੰ ਰੀਅਲਾਈਜ਼ ਕਰਨ ਦੀ ਲੋੜ ਆ ਕਿ ਬਹੁਤ ਸਾਰੇ ਜਿਹੜੇ ਆਪਣੇ ਪਰਿਵਾਰ ਆ ਹੁਣ ਬਾਹਰ ਰਹਿੰਦੇ ਆ, ਇਹਨਾਂ ਦੇ ਆਪਣੇ ਜੋ ਬੱਚੇ ਆ ਉਹਨਾਂ ਦਾ ਕੋਈ ਇੰਟਰਸਟ ਨਹੀਂ ਹੈਗਾ ਵਾਪਸ ਪੰਜਾਬ ਜਾਣ ਨੂੰ, ਅਪਾਰਟ ਫਰਮ ਗੋਇੰਗ ਔਨ ਹੌਲੀਡੇਜ਼। ਪਰ ਉਹਨਾਂ ਦਾ ਲੌਂਗ ਸਟ੍ਰੈਟਜੀ ਇਹ ਆ ਕਿ ਉਹਨਾਂ ਨੇ ਇਹੀ ਦੇਸ਼ਾਂ ਦੇ ਵਿੱਚ ਰਹਿਣਾ ਆ। ਸੋ ਵੀ ਹੈਵ ਟੂ ਲੁੱਕ ਐਟ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਹੜੇ ਟੈਕਨੀਕਸ ਆ, ਬਿਕਾਜ਼ ਫॉर ਮੀ ਦ ਗੁਰੂ ਗ੍ਰੰਥ ਸਾਹਿਬ ਲਾਈਫ ਸਕਿੱਲਸ ਆ। ਅਸੀਂ ਕਿਹੜੇ ਲਾਈਫ ਸਕਿੱਲਸ ਗੁਰੂ ਗ੍ਰੰਥ ਸਾਹਿਬ ਜੀ ਤੋਂ ਲੈ ਕੇ ਆਪਣੀ ਲਾਈਫ ਦੇ ਵਿੱਚ ਲਿਆ ਸਕਦੇ ਆ, ਜਿਨ੍ਹਾਂ ਦੇ ਨਾਲ ਸਾਡੀ ਲਾਈਫ ਇੰਪਰੂਵ ਹੋ ਸਕਦੀ ਆ, ਅਤੇ ਕਿਹੜੀਆਂ ਚੀਜ਼ਾਂ ਅਸੀਂ ਇੱਕਦਮ ਇੰਪਲੀਮੈਂਟ ਕਰ ਸਕਦੇ ਆ, ਕਿਹੜੀਆਂ ਸਾਡੀ ਜ਼ਿਆਦਾ ਲੌਂਗ ਟਰਮ ਸਟ੍ਰੈਟਜੀਜ਼ ਹੋਣੀਆਂ ਆ, ਅਤੇ ਕਿੱਦਾਂ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਇੰਪੋਰਟੈਂਟ ਹਿੱਸਾ ਆਪਣੇ ਲਾਈਫ ਦੇ ਵਿੱਚ ਲਿਆ ਸਕਦੇ ਆ। ਅਤੇ ਇਹ ਕੋਰਸ ਕਰਕੇ ਉਹਨਾਂ ਲਈ ਆ ਜਿਹੜੇ ਗੁਰਦੁਆਰੇ ਆਉਂਦੇ ਨਹੀਂ ਹੈਗੇ। ਜੀ ਬਿਲਕੁਲ। ਬਹੁਤ ਪੂਰੀ ਸੰਗਤ ਗੁਰਦੁਆਰੇ ਨਹੀਂ ਆਉਂਦੀ ਬਿਕਾਜ਼ ਉਹ ਸੋਚਦੇ ਆ ਕਿ ਇਹ ਜਿਹੜਾ ਕੰਟੈਂਟ ਆ ਗੁਰਦੁਆਰੇ ਦੇ ਵਿੱਚ, ਕਥਾ ਦੇ ਵਿੱਚ, ਜਾਂ ਸਾਡੇ ਲਈ ਰੈਲੇਵੈਂਟ ਨਹੀਂ ਹੈਗਾ। ਜਿਹੜੇ ਅਸੀਂ ਉੱਥੇ ਕੰਟੈਂਟ ਸ਼ੋਅ ਕਰਨਾ ਹੈ ਜਾਂ ਸ਼ੇਅਰ ਕਰਨਾ ਆ is 100% relevant to every human being. So it doesn't matter ਕਿ ਜੇ ਤੁਹਾਡੇ ਕੋਲ ਕੇਸ ਹੈਗੇ ਆ ਜਾਂ ਨਹੀਂ, ਜਾਂ what level of ਸਿੱਖੀ you want, ਤਾਂ ਫਿਰ ਜੇ ਤੁਸੀਂ ਐਨ ਸਿੱਖੀ ਅਸੂਲਾਂ ਤੇ ਪੱਕੇ ਆ, ਅੰਮ੍ਰਿਤਧਾਰੀ ਆ, ਰਹਿਤਵਾਨ ਆ, ਜੀਵਨ ਵਾਲੇ ਆ, ਤੁਹਾਡੇ ਲਈ ਵੀ ਇਹ ਸਾਰਾ ਕੁਛ ਰੈਲੇਵੈਂਟ ਆ। ਜੇ ਤੁਸੀਂ ਕਦੇ ਆਏ ਨਹੀਂ ਹੈਗੇ ਅਤੇ ਤੁਹਾਨੂੰ ਕੋਈ ਸਿੱਖੀ ਵਿੱਚ ਕੋਈ ਇੰਟਰਸਟ ਨਹੀਂ ਹੈ, ਭਾਵੇਂ let's say you're an atheist, it's still very relevant to you. ਜੀ। So it is very relevant। ਅਤੇ ਹੁਣ ਸਾਨੂੰ ਤਕਰੀਬਨ ਕਈ ਸਾਲ ਹੋ ਗਏ ਕੋਰਸਾਂ ਕਰਦਿਆਂ ਨੂੰ, ਅਤੇ ਸਾਨੂੰ ਜਿਹੜਾ ਫੀਡਬੈਕ ਮਿਲਦਾ ਹੈ is always very positive, ਅਤੇ we tweak the courses according to the feedback. So why are we coming to New York as the first city in America to bring this course? ਇੱਕ ਤਾਂ ਬਿਕਾਜ਼ ਤੁਹਾਡੇ ਕੋਲ ਇੱਕ ਸਪੋਰਟ ਸਟਰਕਚਰ ਹੈਗੇ ਆ, ਭਾਈ ਹਿੰਮਤ ਸਿੰਘ ਹੋਰ ਜਿਹੜੇ ਸਾਡੇ ਇੱਥੇ ਸੇਵਾਦਾਰ ਆ, you've got a good support structure there ਜਿਨ੍ਹਾਂ ਨਾਲ ਇਸ ਚੀਜ਼ ਨੂੰ ਫੈਸਿਲਿਟੇਟ ਕਰ ਸਕਦੇ ਆ। ਪਰ ਇਹਦੇ ਨਾਲ ਇੱਕ ਹੋਰ ਚੀਜ਼ ਆ, ਅਸੀਂ ਇੱਥੇ we are very strong on responding to bullying in schools। ਸਾਡੇ ਜਿਹੜੇ UK ਦੇ ਵਿੱਚ we've got 11 ਹੁਣ ਖਾਲਸਾ ਸਕੂਲਸ, ਪਰ ਜਿਹੜੇ ਬਾਕੀ ਸਕੂਲਾਂ ਦੇ ਵਿੱਚ ਵੀ ਸਾਡਾ ਜਿਹੜਾ ਸਿੱਖ ਕਮਿਊਨਿਟੀ ਦਾ ਕਾਫੀ ਪ੍ਰਭਾਵ ਹੈਗਾ ਆ, ਤਾਂ ਫਿਰ ਅਸੀਂ ਵੱਧ ਤੋਂ ਵੱਧ ਸਾਡੇ ਜਿਹੜੇ ਬੱਚੇ ਆ ਉਹਨਾਂ ਕੋਲ ਗੁੱਡ ਸਪੋਰਟ ਸਟਰਕਚਰਸ ਆ, ਜੇ ਉਹਨਾਂ ਨੂੰ ਕੋਈ ਚੈਲੰਜਸ ਆਉਂਦੇ ਸਕੂਲ ਦੇ ਵਿੱਚ, ਐਂਡ ਖਾਸ ਕਰਕੇ ਸਾਡੇ ਜਨਰੇਸ਼ਨ ਕਰਕੇ ਆ, ਬਿਕਾਜ਼ ਵੀ ਵਰ ਆਲ ਬੋਰਨ ਹੇਅਰ, so we know what it's like because through that school experience or university experience। ਪਰ ਜਦੋਂ ਅਸੀਂ ਪੜ੍ਹਦੇ ਆ about the New York, New Jersey area, ਅਤੇ ਕਿੰਨੀ ਹਾਈ ਲੈਵਲ ਦੀ ਬੁਲਿੰਗ ਹੁੰਦੀ ਆ, ਖਾਸ ਕਰਕੇ ਆਫਟਰ 9/11, ਅਤੇ ਉਹਦਾ ਜਿਹੜਾ ਆਫਟਰ ਮਾਫ ਆ, ਉਹਦਾ ਕਿਹੜਾ ਸਾਈਕੋਸਿਸ ਆ, ਜਾਂ ਉਹਦਾ ਜਿਹੜਾ ਆਪਣੀ ਕਮਿਊਨਿਟੀ ਦੇ ਜਿਹੜੇ ਅਸਰ ਆ, ਉਹ we feel that's probably not been analyzed enough। ਜੀ। ਸੋ ਆਪਾਂ ਦੇਖਦੇ ਆ ਕਿ ਤੁਹਾਡੇ ਬੱਚਿਆਂ ਦੇ ਵਿੱਚ ਇੱਥੇ ਉਹਨਾਂ ਦਾ ਕੰਪੈਰੀਜ਼ਨ ਕਰੀਏ with the ਬੱਚੇ, ਕੰਪੈਰੀਜ਼ਨ ਕੀਤਾ ਜਾਵੇ। ਜੀ ਬਿਲਕੁਲ। ਜਗਜੀਤ ਸਿੰਘ ਜੀ, ਮੈਂ ਥੋੜ੍ਹਾ ਜਿਹਾ ਤੁਹਾਨੂੰ ਇੱਥੇ ਟੋਕਣਾ ਚਾਹੂੰਗਾ, ਅਤੇ ਗੱਲਬਾਤ ਜਿਵੇਂ ਤੁਸੀਂ ਸਿੱਖ ਪੈਰੈਂਟਿੰਗ ਕੋਰਸ ਬਾਰੇ ਵਿਸਥਾਰ ਦੇ ਨਾਲ ਜਾਣਕਾਰੀ ਦਿੱਤੀ ਹੈ, ਗੱਲਬਾਤ ਨੂੰ ਥੋੜ੍ਹਾ ਜਿਹਾ ਅੱਗੇ ਤੋਰੀਏ, ਅਤੇ ਜਿਹੜੇ ਬਾਕੀ ਸਾਡੇ ਨਾਲ ਸਰਦਾਰ ਹਿੰਮਤ ਸਿੰਘ ਅਤੇ ਬਲਜਿੰਦਰ ਸਿੰਘ ਹੈਗੇ ਆ, ਇਹਨਾਂ ਦੇ ਵੀ ਵਿਚਾਰ ਜਾਣਦੇ ਹਾਂ ਇਸ ਬਾਬਤ। ਹਿੰਮਤ ਸਿੰਘ ਜੀ, ਜਿਵੇਂ ਇਸ ਸਾਰੇ ਪਾਠ ਨੂੰ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਆਯੋਜਿਤ ਕੀਤਾ ਜਾ ਰਿਹਾ, ਅਤੇ ਵਰਲਡ ਸਿੱਖ ਪਾਰਲੀਮੈਂਟ ਲੀਡ ਲੈ ਕੇ ਐਜੂਕੇਸ਼ਨ ਜਿਹੜੀ ਕਾਊਂਸਲ ਹੈਗੀ ਹੈ ਉਹ ਇਹਦੇ ਵਿੱਚ ਕੰਮ ਕਰ ਰਹੀ ਹੈ, ਅਸੀਂ ਪਹਿਲਾਂ ਵੀ ਇਸ ਬਾਬਤ ਗੱਲ ਕੀਤੀ ਹੈ, ਪਰ ਕੀ ਕਹਿਣਾ ਚਾਹੋਗੇ ਜਿਹੜਾ ਇਹ ਪ੍ਰੋਗਰਾਮ ਉਲੀਕਿਆ ਜਾ ਰਿਹਾ ਹੈ ਇਸ ਬਾਬਤ, ਅਤੇ ਜਿੱਥੇ ਸਿੱਖੀ ਦੇ ਪ੍ਰਸਾਰ ਦੀ ਗੱਲ ਹੁੰਦੀ ਹੈ, ਅੱਜ ਦੀ ਨੌਜਵਾਨ ਪੀੜ੍ਹੀ ਨੂੰ ਨਾਲ ਜੋੜਨ ਦੀ ਗੱਲ ਹੁੰਦੀ ਹੈ, ਉੱਥੇ ਇੱਕ ਅੰਬਰੈਲਾ ਆਰਗੇਨਾਈਜੇਸ਼ਨ ਦੇ ਤੌਰ 'ਤੇ ਵਰਲਡ ਸਿੱਖ ਪਾਰਲੀਮੈਂਟ ਦਾ ਜਿਹੜਾ ਰੋਲ ਹੈ ਉਸ ਬਾਬਤ? ਅਮਰਵੀਰ ਸਿੰਘ ਜੀ, ਦੇਖੋ ਅਸੀਂ ਇਹ ਮਹਿਸੂਸ ਕੀਤਾ ਜਿਵੇਂ ਕਿ ਪਿਛਲੇ ਲੰਮੇ ਸਮੇਂ ਤੋਂ ਅਸੀਂ ਆਪਣੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਵਿੱਚ ਸਿੱਖ ਸੰਗਤਾਂ ਦੇ ਵਿੱਚ ਵਿਚਰਦਿਆਂ ਹੋਇਆਂ ਇਹ ਲੋੜ ਨੂੰ ਮਹਿਸੂਸ ਕੀਤਾ, ਜਿਵੇਂ ਕਿ ਭਾਈ ਜਗਜੀਤ ਸਿੰਘ ਨੇ ਕਾਫੀ ਡਿਟੇਲ ਦੇ ਵਿੱਚ ਆਪ ਜੀ ਨੂੰ ਜਾਣਕਾਰੀ ਦਿੱਤੀ ਆ ਕਿ ਜਿਹੜੇ ਅਮਰੀਕਾ ਦੇ ਵਿੱਚ ਸਾਡੇ ਬੱਚੇ ਆ ਗੁਰਦੁਆਰਿਆਂ ਦੇ ਸਿੱਖੀ ਤੋਂ ਦੂਰ ਹੋ ਰਹੇ ਆ, ਅਤੇ ਹੁਣ ਜਿਵੇਂ ਵਰਲਡ ਸਿੱਖ ਪਾਰਲੀਮੈਂਟ ਹੋਂਦ ਵਿੱਚ ਆ ਚੁੱਕੀ ਆ ਡਾਇਸਪੋਰਾ ਦੀ, ਅਤੇ ਉਹਦੀਆਂ 10 ਕੌਂਸਲਸ ਹੈਗੀਆਂ। ਸੋ ਸਾਡੇ ਕੋਲ ਵਰਲਡ ਸਿੱਖ ਪਾਰਲੀਮੈਂਟ ਦੇ ਵਿੱਚ ਇੱਕ ਤੋਂ ਇੱਕ ਝੜਿੰਦੀਆਂ ਹਸਤੀਆਂ ਹੈਗੀਆਂ
ਜਿਨ੍ਹਾਂ ਦਾ ਅਲੱਗ-ਅਲੱਗ ਫੀਲਡ ਦੇ ਵਿੱਚ ਐਕਸਪੀਰੀਅੰਸ ਹੈਗਾ। ਜਿਵੇਂ ਹੁਣ ਭਾਈ ਜਗਜੀਤ ਸਿੰਘ ਹੋਣੀ ਪਿਛਲੇ ਇਹਨਾਂ ਨੇ 4-5 ਸਾਲਾਂ ਤੋਂ ਇਹ ਕੋਰਸ ਜਿਹੜਾ ਗੁਰਮਤਿ ਪਰਿਵਾਰਕ ਸਿੱਖਿਆ ਕੈਂਪ ਜਿਹੜਾ ਇਹਨੂੰ ਅਸੀਂ ਪੰਜਾਬੀ ਦੇ ਵਿੱਚ ਸੰਗਤ ਤੱਕ ਪਹੁੰਚ ਕਰਦੇ ਜਦੋਂ, ਸੋ ਇਸ ਕੈਂਪ ਦੇ ਵਿੱਚ ਕਾਫੀ ਐਕਸਪੀਰੀਅੰਸ ਉਹਨਾਂ ਨੇ ਸ਼ੇਅਰ ਕੀਤੇ ਆਪਣੇ ਪੁਆਇੰਟ ਆਫ ਵਿਊ ਤੋਂ। ਸੋ ਇਹ ਜ਼ਰੂਰਤ ਵਿਦੇਸ਼ਾਂ ਵਿੱਚ ਸਾਡੇ ਸਿੱਖ ਬੱਚਿਆਂ ਨੂੰ, ਸਾਡੀ ਕਮਿਊਨਿਟੀ ਨੂੰ ਬਹੁਤ ਜ਼ਿਆਦਾ ਲੋੜ ਆ, ਜਿਹੜਾ ਕਿ ਵਰਲਡ ਸਿੱਖ ਪਾਰਲੀਮੈਂਟ ਨੇ, ਜਿਵੇਂ ਕਿ ਹੁਣ ਨਿਊਯਾਰਕ ਦੇ ਵਿੱਚ 6, 7 ਤੇ 8 ਤਰੀਕ ਦਾ ਕਮਿੰਗ ਫਰਾਈਡੇ, ਸੈਚਰਡੇ, ਸੰਡੇ ਦਾ ਪ੍ਰੋਗਰਾਮ ਹੈਗਾ। ਸੋ ਉਹ ਈਵੈਂਟ ਸੋਸ਼ਲ ਮੀਡੀਆ ਤੇ ਵੀ ਅਸੀਂ ਵਾਇਰਲ ਕੀਤਾ ਔਰ ਟੀਵੀ ਚੈਨਲਾਂ ਤੇ ਐਡਵਰਟਾਈਜ਼ਮੈਂਟ TV 84 ਤੇ, ਔਰ ਪਲੱਸ ਜਿਹੜੀਆਂ ਅਸੀਂ ਗੁਰਦੁਆਰਿਆਂ ਦੇ ਵਿੱਚ ਰਜਿਸਟ੍ਰੇਸ਼ਨ ਕਰਾਈ ਆ ਬੱਚਿਆਂ ਤੋਂ, ਪਰਿਵਾਰਾਂ ਤੋਂ। ਸੋ ਇਸੇ ਤਰ੍ਹਾਂ ਭਾਈ ਜਗਜੀਤ ਸਿੰਘ ਜੀ ਉਹਨੀ ਆ ਰਹੇ ਆ ਤੇ ਅਸੀਂ ਕੋਸ਼ਿਸ਼ ਆ ਸਾਡੀ, ਜਿਵੇਂ ਕੈਲੀਫੋਰਨੀਆ ਦੇ ਵਿੱਚ ਜਿੱਥੇ ਸਿੱਖ ਵਸੋਂ ਜ਼ਿਆਦਾ ਆ, ਔਰ ਸ਼ਿਕਾਗੋ ਦੇ ਵਿੱਚ, ਈਵਨ ਕੈਨੇਡਾ ਦੇ ਵਿੱਚ ਵੀ, ਅਲੱਗ-ਅਲੱਗ ਜਿੱਥੇ ਵੀ ਵਰਲਡ ਸਿੱਖ ਪਾਰਲੀਮੈਂਟ ਦੇ 5 ਰੀਜਨਾਂ ਦੇ ਵਿੱਚੋਂ ਇਹ ਅਪਰੋਚ ਆ ਰਹੀ ਆ ਵੀ ਅਸੀਂ ਵੀ ਕਰਾਉਣਾ ਚਾਹੁੰਦੇ ਆ ਜੀ। ਸੋ ਅਸੀਂ ਟਰਨ ਬਾਈ ਟਰਨ ਜਿਹੜੀਆਂ ਸਾਡੀਆਂ 10 ਕਾਉਂਸਲਸ ਹੈਗੀਆਂ ਵਰਲਡ ਸਿੱਖ ਪਾਰਲੀਮੈਂਟ ਦੀਆਂ, ਉਹ ਕਾਫੀ ਐਕਟਿਵ ਹੋ ਚੁੱਕੀਆਂ ਹੁਣ, ਸੋ ਆਪਣੇ ਆਪਣੇ ਫੀਲਡ ਦੇ ਵਿੱਚ ਕੰਮ ਕਰਨ ਲਈ। ਸੋ ਇਹ ਇੱਕ ਈਵੈਂਟ ਜਿਹੜਾ ਨਿਊਯਾਰਕ ਦੇ ਵਿੱਚ ਰੱਖਿਆ। ਸੋ ਮੈਂ ਸਮਝਦਾ ਭਾਈ ਬਲਜਿੰਦਰ ਸਿੰਘ ਉਹਨੇ ਵੀ ਕਾਫੀ ਲੰਮੇ ਸਮੇਂ ਤੋਂ ਇਸ ਕਾਰਜ ਦੇ ਵਿੱਚ ਰਜਿਸਟ੍ਰੇਸ਼ਨ ਕਰਾ ਰਹੇ ਆ। ਸੋ ਇਹਨਾਂ ਦੇ ਵਿਚਾਰ ਵੀ ਲਈਏ ਤੇ ਭਾਈ ਜਗਜੀਤ ਸਿੰਘ ਉਹਨੇ ਜ਼ਿਆਦਾ ਡਿਟੇਲ ਦੇ ਨਾਲ ਜਿਹੜੀ ਜਾਣਕਾਰੀ ਇਸ ਪਰਿਵਾਰਕ ਗੁਰਮਤਿ ਸਿੱਖਿਆ ਕੈਂਪ ਦੀ ਦੇਣਗੇ। ਸੋ ਅਸੀਂ ਪ੍ਰਬੰਧ ਜਿਹੜਾ ਆ ਉਹ ਬਹੁਤ ਵਧੀਆ ਕੀਤਾ ਹੋਇਆ ਆ, ਬੱਚਿਆਂ ਦੇ ਖਾਣ ਪੀਣ ਦਾ ਪ੍ਰਬੰਧ ਵੀ ਆ, ਪਰਿਵਾਰ ਆ ਰਹੇ ਆ, ਸੋ ਅਰੇਂਜਮੈਂਟ ਬਹੁਤ ਵਧੀਆ ਕੀਤੇ ਹੋਏ ਆ। ਸੋ ਜਿਵੇਂ ਆਪ ਜੀ ਨੇ ਦੱਸਿਆ 350 ਜਿਹੜੇ ਪਲੱਸ, ਉਹ ਸਾਡੀ ਮਤਲਬ ਸਾਨੂੰ ਲੱਗਦਾ ਵੀ 400 ਦੇ ਕਰੀਬ ਆ, ਉਹ ਤੋਂ ਵੱਧ ਹੀ ਜਿਹੜੇ ਉਹ ਮੈਂਬਰ ਪਰਿਵਾਰਾਂ ਦੇ ਸਮੇਤ ਹਾਜ਼ਰ ਬੱਚੇ ਹੋਣਗੇ ਜੀ। ਭਾਈ ਬਲਜਿੰਦਰ ਸਿੰਘ ਜੀ, ਤੁਹਾਡੇ ਵੀ ਮੈਂ ਵਿਚਾਰ ਜਾਣਨੇ ਚਾਹੂੰਗਾ ਇਸ ਬਾਬਤ। ਜਿਵੇਂ ਜ਼ਿਕਰ ਹੋਇਆ ਵੀ 350 ਤੋਂ ਵਧੇਰੇ ਜਿਹੜੇ ਮੈਂਬਰ ਹੈਗੇ ਆ ਇਸ ਤੇ ਆਲਰੇਡੀ ਰਜਿਸਟਰ ਕਰ ਚੁੱਕੇ ਆ ਬੱਚਿਆਂ ਦਾ, ਜਿਵੇਂ ਇਹ ਲਾਹੇਵੰਦ, ਜਿਵੇਂ ਭਾਈ ਜਗਜੀਤ ਸਿੰਘ ਹੋਰਾਂ ਨੇ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ ਵੀ ਨੌਜਵਾਨ ਪੀੜ੍ਹੀ ਨੂੰ ਜੋੜਨਾ ਵੀ ਬਹੁਤ ਜ਼ਰੂਰੀ ਹੈ। ਅਤੇ ਤੁਸੀਂ ਕਿਵੇਂ ਸਮਝਦੇ ਹੋ ਇਸ ਸਾਰੇ ਪਾਰਟ ਦੇ ਵਿੱਚ ਕੰਮ ਕਰਦਿਆਂ, ਕਿਵੇਂ ਮਹਿਸੂਸ ਕੀਤਾ? ਅਤੇ ਨਾਲ ਹੀ ਨਾਲ ਗਰਾਊਂਡ ਲੈਵਲ 'ਤੇ ਜਿਹੜਾ ਕੰਮ ਹੈਗਾ ਉਹ ਆਪ ਹੀ ਕਰਨਾ ਪੈਂਦਾ ਇੱਥੇ, ਅਤੇ ਤੁਸੀਂ ਆਲਰੇਡੀ ਉਹ ਕਰ ਵੀ ਰਹੇ ਹੋ ਇਸ ਸਾਰੇ ਪਾਰਟ ਦੇ ਵਿੱਚ। ਹਾਂਜੀ, ਸਭ ਤੋਂ ਪਹਿਲਾਂ ਤੁਹਾਡੇ ਸਰੋਤਿਆਂ ਨੂੰ ਅਤੇ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਕੀ ਨਿਊਯਾਰਕ ਦੇ ਵਿੱਚ ਜਿਹੜੇ ਛੋਟੇ ਬੱਚਿਆਂ ਦਾ ਕੈਂਪ ਕਾਫੀ ਲੰਬੇ ਸਮੇਂ ਤੋਂ ਗੁਰੂ ਘਰਾਂ 'ਚ ਲੱਗਦੇ ਆ ਰਹੇ ਆ। ਇੱਕ ਅਸੀਂ ਹਮੇਸ਼ਾ ਇਹ ਘਾਟ ਮਹਿਸੂਸ ਕਰਦੇ ਸੀ ਕਿ ਭਈ ਜਿਹੜੇ ਬੱਚੇ 13-14 ਸਾਲਾਂ ਤੋਂ ਉੱਪਰ ਹੋ ਜਾਂਦੇ ਆ, ਉਹਨਾਂ ਦੇ ਲਈ ਸਾਡੇ ਕੋਲ ਕੋਈ ਪ੍ਰਬੰਧ ਨਹੀਂ ਸੀਗਾ ਇੱਥੇ। ਇਹ ਪਹਿਲੀ ਵਾਰੀ ਇੱਕ ਗੁਰਮਤਿ ਪਰਿਵਾਰਕ ਕੈਂਪ ਦੇ ਤੌਰ 'ਤੇ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਗਿਆਨ ਪ੍ਰਬੰਧ ਆ, ਉਹਦੇ ਅਨੁਸਾਰ ਜਿਹੜੇ ਸਾਡੇ ਨੌਜਵਾਨ ਪੀੜ੍ਹੀ ਹੈ, ਜਿੱਦਾਂ ਭਾਈ ਸਾਹਿਬ ਨੇ ਦੱਸਿਆ ਵੀ ਉਹਨਾਂ ਨੇ ਇਹਨਾਂ ਕੰਟਰੀਆਂ 'ਚ ਹੀ ਰਹਿਣਾ ਹੈ, ਅਤੇ ਉਹਨਾਂ ਨੂੰ ਸਾਇੰਸ ਦੇ ਯੁੱਗ ਵਿੱਚ ਅਸੀਂ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਜਾਂ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਸਾਹਿਬ ਨੇ ਗਿਆਨ ਪ੍ਰਬੰਧ ਕੀ ਦਿੱਤਾ ਵੀ ਅਸੀਂ ਜੀਵਨ ਕਿਵੇਂ ਜੀਣਾ, ਉਹਦੇ ਹਿਸਾਬ ਦੇ ਨਾਲ ਇਹ ਸਾਡੇ ਲਈ ਇੱਕ ਅਨੋਖਾ ਜਿਹਾ, ਇੱਕ ਵਧੀਆ ਉਪਰਾਲਾ ਕਰਕੇ ਇੱਕ ਸਿਸਟਮ ਜਿਹਾ, ਇੱਕ ਕੈਂਪ ਸ਼ੁਰੂ ਕੀਤਾ। ਅਤੇ ਬਾਕੀ ਉਤਸ਼ਾਹ ਬਹੁਤ ਜ਼ਿਆਦਾ ਸੰਗਤ ਵਿੱਚ, ਜਿਹੜੀ ਚੀਜ਼ ਕਦੇ ਨਹੀਂ ਹੋਈ, ਇੱਕ ਬਹੁਤ ਲੰਬੇ ਸਮੇਂ ਤੋਂ ਅਸੀਂ ਘਾਟ ਮਹਿਸੂਸ ਕਰਦੇ ਸੀ ਕਿ ਜਿਹੜੇ ਬੱਚੇ ਆ, ਚਾਹੇ ਜਦੋਂ ਉਹ 12-13 ਸਾਲ ਦੇ ਹੁੰਦੇ, ਉਹਨਾਂ ਨੂੰ ਅਸੀਂ ਫੜ ਕੇ ਬਿਠਾ ਲਈਦਾ ਵੀ ਬੈਠੋ, ਕਲਾਸ 'ਚ ਬੈਠੋ ਜਾਂ ਗੁਰਦੁਆਰਾ ਸਾਹਿਬ ਬੈਠੋ। ਜਦੋਂ ਬੱਚਾ ਇਸ ਉਮਰ ਤੋਂ ਉੱਪਰ ਹੋ ਜਾਂਦਾ ਹੈ ਅਤੇ ਉਹ ਹੌਲੀ ਸਾਡੇ ਗੁਰੂ ਘਰਾਂ 'ਚੋਂ ਜਾਂ ਸਿੱਖੀ ਤੋਂ ਜਾਂ ਪਰਿਵਾਰਾਂ ਤੋਂ ਸਾਈਡ 'ਤੇ ਹੁੰਦਾ ਜਾਂਦਾ ਹੈ, ਕਿਉਂਕਿ ਮਾਡਰਨ ਵੈਸਟਰਨ ਯੁੱਗ ਦੇ ਅਨੁਸਾਰ ਇੱਥੋਂ ਦੀ ਜਿਹੜੀ ਸੁਸਾਇਟੀ ਹੈ ਉਹਦੇ ਵਿੱਚ ਉਹ ਜ਼ਿਆਦਾ ਟਾਈਮ ਸਪੈਂਡ ਕਰਦਾ। ਫਿਰ ਜਿਹੜੇ ਸਾਡੇ ਕੋਲ ਗੈਜਟ ਨੇ, ਅਸੀਂ ਫੋਨ ਯੂਜ਼ ਕਰਦੇ ਹਾਂ ਜਾਂ ਅਸੀਂ ਹੋਰ ਸਮਾਨ ਯੂਜ਼ ਕਰਦੇ ਹਾਂ, ਜਿਹੜਾ ਸਾਡਾ ਸਮਾਜਿਕ ਮਾਧਿਅਮ ਆ, ਜਿਹਨੂੰ ਸੋਸ਼ਲ ਮੀਡੀਆ ਇੰਗਲਿਸ਼ ਵਿੱਚ ਕਹਿੰਦੇ ਹਾਂ, ਜਦੋਂ ਅਸੀਂ ਉਹ ਯੂਜ਼ ਕਰਦੇ ਹਾਂ, ਸਾਡੇ ਬੱਚੇ ਉਹ ਯੂਜ਼ ਕਰਦੇ ਆ, ਫਿਰ ਸਾਡਾ ਉਹਨਾਂ 'ਤੇ ਕਿੰਨਾ ਕੁ ਪ੍ਰਭਾਵ ਪੈਂਦਾ ਹੈ ਜਾਂ ਅਸੀਂ ਉਹਨਾਂ ਨੂੰ ਕੀ ਸਿਖਾਉਣਾ ਹੈ। ਅਤੇ ਕਈ ਵਾਰੀ ਸਾਡੇ ਨਾਲ ਇਹ ਹੁੰਦਾ ਕਿ ਅਸੀਂ, ਜਦ ਬੱਚਾ ਛੋਟਾ ਹੁੰਦਾ, ਉਹਨੂੰ ਇੱਕ ਛੋਟਾ ਜਿਹਾ ਆਈਪੈਡ ਲੈ ਕੇ ਦੇ ਦਈਦਾ, ਲੈ ਪੁੱਤ ਧੀਏ ਤੂੰ ਖੇਡ ਇਹਨਾਂ ਨਾਲ। ਜਦੋਂ ਬੱਚਾ ਉਹਦੇ ਨਾਲ ਖੇਡਦਾ ਰਹਿੰਦਾ, ਬੱਚਾ ਸਭ ਕੁਝ ਉਹਦੇ ਤੋਂ ਹੀ ਸਿੱਖਦਾ। ਵੱਡਾ ਹੋ ਕੇ ਵੀ ਫਿਰ ਉੱਧਰੋਂ ਸਿੱਖਦਾ। ਆਪਣੇ ਕਮਰੇ 'ਚ ਬੱਚੇ ਬੈਠੇ ਰਹਿੰਦੇ ਨੇ, ਉਹ ਪਰਿਵਾਰ ਦੇ ਕੋਲ ਨਹੀਂ ਬਹਿੰਦੇ। ਪਰਿਵਾਰ ਵਾਲੇ ਵੀ ਆਪਣੇ ਸੋਸ਼ਲ ਮੀਡੀਆ 'ਤੇ ਜ਼ਿਆਦਾ ਬਿਜੀ ਰਹਿਣ ਕਰਕੇ ਬੱਚਿਆਂ ਵੱਲ ਧਿਆਨ ਨਹੀਂ ਦਿੰਦੇ। ਇਹ ਇੱਕ ਪ੍ਰੋਗਰਾਮ ਦੀ ਬਹੁਤ ਵੱਡੀ ਇੰਪੋਰਟੈਂਸ ਆ, ਅਤੇ ਨਿਊਯਾਰਕ ਵਿੱਚ ਕਦੇ ਇੱਦਾਂ ਦਾ ਪ੍ਰੋਗਰਾਮ ਨਹੀਂ ਹੋਇਆ।
ਸੰਗਤ ਵਿੱਚ ਬਹੁਤ ਉਤਸ਼ਾਹ ਹੈ ਕਿ ਅਸੀਂ ਪਰਿਵਾਰਕ ਤੌਰ 'ਤੇ ਇੱਕ ਇਹੋ ਜਿਹਾ ਪ੍ਰੋਗਰਾਮ ਦੇ ਵਿੱਚ ਜਾ ਕੇ ਬੈਠਣਾ ਜਿੱਥੇ ਅਸੀਂ ਪੇਰੈਂਟਸ ਆਪਣੇ ਬੱਚਿਆਂ ਦੇ ਨਾਲ ਸੇਮ ਪੇਜ ਦੇ ਉੱਤੇ ਜਿਹੜਾ ਅੰਡਰਸਟੈਂਡਿੰਗ ਸਿੱਖਣੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਸਾਨੂੰ ਕੀ ਮਿਲਦਾ, ਅਸੀਂ ਵੈਸਟਰਨ ਯੁੱਗ ਵਿੱਚ ਆ ਕੇ ਇੱਧਰਲੇ ਕਲਚਰ ਵਿੱਚ ਆਪਣਾ ਜੀਵਨ ਹੈ ਜਿਹੜਾ ਉਹ ਕਿਵੇਂ ਵਧੀਆ ਜੀ ਸਕਦੇ ਹਾਂ। ਇਹਦੇ ਲਈ ਇੱਕ ਬਹੁਤ ਵਧੀਆ ਉਪਰਾਲਾ ਹੈਗਾ। ਭਾਈ ਸਾਹਿਬ ਹੁਣਾਂ ਨੇ ਸੰਖੇਪ ਵਿੱਚ ਇਹਦੀ ਇੰਪੋਰਟੈਂਸ ਦੱਸ ਦਿੱਤੀ ਹੈ। ਭਾਈ ਹਿੰਮਤ ਸਿੰਘ ਹੁਣੀ ਦੱਸ ਦਿੱਤਾ ਵੀ ਕਦੋਂ ਕਿੰਨੀ ਤਰੀਕ ਨੂੰ ਕਿੱਥੇ ਹੋਣਾ, ਲੇਕਿਨ ਮੇਰੇ ਮਨ 'ਚ ਬਹੁਤ ਸਾਰਾ ਉਤਸ਼ਾਹ ਆ, ਬਹੁਤ ਸਾਰਾ ਚਾਅ ਆ ਇਸ ਕੰਮ ਲਈ। ਇਹ ਇੱਕ ਕੰਮ ਇਹੋ ਜਿਹਾ ਹੈ ਕਿ ਜਿਹਦੇ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਫੜ ਕੇ ਬਿਠਾ ਲਈਏ, ਫਿਰ ਲਓ ਆ ਜਾਓ ਆਪਾਂ ਸਾਰੇ ਬੱਚੇ ਵੀ ਅਤੇ ਵੱਡੇ ਵੀ ਇਹ 'ਚੋਂ ਕੁਛ ਸਿੱਖੀਏ। ਜੀ ਬਿਲਕੁਲ। ਜਿਵੇਂ ਭਾਈ ਬਲਜਿੰਦਰ ਸਿੰਘ ਹੁਣੀ ਸ਼ੇਅਰ ਕਰਦੇ, ਦੇਖੋ ਇਹਦੇ ਵਿੱਚ ਇੱਕ ਸ਼ਰਤ ਆ ਪ੍ਰੋਗਰਾਮ ਦੀ ਜਿਹੜੀ ਰਿਕੁਆਇਰਮੈਂਟ ਕਿ ਪੇਰੈਂਟਸ ਨਾਲ ਆਉਣ, ਬੱਚਿਆਂ ਦੇ ਨਾਲ ਪਰਿਵਾਰ ਇੱਕ ਇਕੱਠਾ ਬੈਠੇ। ਸੋ ਇਹ ਇੱਕ ਯੂਨੀਕ ਜਿਹੜਾ ਮੈਂ ਸਮਝਦਾ ਹੁਣ ਤੱਕ ਕਦੇ ਹੋਇਆ ਨਹੀਂ। ਔਰ ਨਾਲ ਜਿਵੇਂ ਆਪਾਂ ਬੱਚਿਆਂ ਦੇ ਟੈਬਲੇਟ 'ਤੇ ਜਿਹੜੀਆਂ ਫੋਨ 'ਤੇ ਗੇਮਾਂ ਖੇਡਦੇ ਆ, ਕੁਛ ਕੇਸਿਸ ਜਿਹੜੇ ਅਮਰੀਕਾ ਦੇ ਵਿੱਚ, ਇੱਕ ਤਾਂ ਨਿਊਯਾਰਕ ਦੇ ਵਿੱਚ ਹੀ ਜਿਵੇਂ ਕਿ ਪਿੱਛੇ ਜੇ ਆਪਾਂ ਦੇਖਿਆ ਆਨਲਾਈਨ ਕਿ ਬੱਚੇ ਗੇਮਾਂ ਖੇਡਦੇ ਆ, ਖੁਦਕੁਸ਼ੀ ਕਰਨ ਵੱਲ ਨੂੰ ਵੀ ਤੁਰ ਪੈਂਦੇ ਆ ਜੀ। ਸੋ ਇੱਕ ਕੇਸ ਅਮਰੀਕਾ ਦੇ ਵਿੱਚ ਸਾਡੀ ਕਮਿਊਨਿਟੀ ਦੇ ਵਿੱਚ ਸਿੱਖਾਂ ਦੇ ਵਿੱਚ ਹੋਇਆ ਵੀ ਸੀ। ਉਹ ਬੱਚੇ ਦਾ ਇਹ ਸਮਝਿਆ ਗਿਆ ਕਿ ਸ਼ਾਇਦ ਉਹ ਗੇਮ ਬਹੁਤ ਖੇਡਦਾ ਸੀ ਟੈਬਲੇਟ 'ਤੇ ਜਾਂ ਕੰਪਿਊਟਰ 'ਤੇ, ਅਤੇ ਉਹਦੇ ਕਰਕੇ ਉਹਨੇ ਇੱਕ ਕਦਮ ਚੁੱਕਿਆ। ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ। ਸੋ ਮੇਰੇ ਖਿਆਲ 'ਚ ਭਾਈ ਸਾਹਿਬ ਹੋਣੀ ਕਾਫੀ ਡਿਟੇਲ 'ਚ ਹੋਰ ਵੀ ਤੁਹਾਡੇ ਸਵਾਲ ਹੋਣਗੇ। ਸੋ ਇਹ ਜਿਹੜਾ ਸਾਡਾ ਪ੍ਰਬੰਧ ਆ ਉਹ ਬੜਾ ਬੈਸਟ ਅਸੀਂ ਕੀਤਾ ਹੋਇਆ। 6 ਤਰੀਕ ਕਮਿੰਗ ਫਰਾਈਡੇ ਜਿਹੜਾ ਆ ਉਹ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਹੈਗਾ, ਸ਼ਾਮ ਦਾ ਪ੍ਰੋਗਰਾਮ। ਸੋ ਉਹ ਤੋਂ ਬਾਅਦ ਜਿਹੜਾ ਆ ਸੈਕੰਡ ਜਿਹੜਾ ਪ੍ਰੋਗਰਾਮ ਹੈਗਾ 7 ਤਰੀਕ ਦਾ, ਉਹ ਬੰਬੇ ਥੀਏਟਰ ਦੇ ਵਿੱਚ ਰੱਖਿਆ ਗਿਆ ਆ। 8 ਤਰੀਕ ਨੂੰ ਅਗੇਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ। ਸੋ ਤਿੰਨੇ ਦਿਨ ਹੀ ਪ੍ਰੋਗਰਾਮ ਜਿਹੜਾ ਆ ਸੋ ਵਧੀਆ। ਸੋ ਪਰਿਵਾਰਾਂ ਨੂੰ ਲਾਹਾ ਉਠਾਉਣਾ ਚਾਹੀਦਾ ਜੀ। ਜੀ ਬਿਲਕੁਲ। ਜਿਹੜੇ ਸਾਡੇ ਨਾਲ ਦਰਸ਼ਕ ਇਸ ਵਕਤ ਜੁੜੇ ਹੋਏ ਆ, ਜਿਨ੍ਹਾਂ ਨੇ ਜਿਹੜੇ ਇੱਥੇ ਟਰਾਈ ਸਟੇਟ ਏਰੀਆ ਦੇ ਵਿੱਚ ਹੈਗੇ ਆ, ਨਿਊਯਾਰਕ, ਨਿਊ ਜਰਸੀ, ਕਨੈਟੀਕਟ ਅਤੇ ਆਲੇ ਦੁਆਲੇ ਹੋਰ ਇਲਾਕਿਆਂ ਦੇ ਵਿੱਚ, ਜਿਹੜੇ ਕੋਈ ਇਹਨਾਂ ਈਵੈਂਟਸ ਦੇ ਵਿੱਚ ਜਾਂ ਖਾਸ ਤੌਰ 'ਤੇ ਜਿਹੜਾ 7 ਤਰੀਕ ਵਾਲਾ ਥੀਏਟਰ ਦੇ ਵਿੱਚ, ਫਰੈਸ਼ ਮੈਡੋਜ਼ ਦੇ ਵਿੱਚ ਬੰਬੇ ਥੀਏਟਰ 'ਚ ਇਹ ਜਿਹੜਾ ਸਿੱਖ ਪੈਰੈਂਟਿੰਗ ਕੋਰਸ ਦੇ ਥੱਲੇ ਕੀਤਾ ਜਾ ਰਿਹਾ ਉਪਰਾਲਾ, ਇਹਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਆ, ਉਹ ਸਾਰੀ ਜਿਹੜੀ ਜਾਣਕਾਰੀ ਹੈ ਸੋਸ਼ਲ ਮੀਡੀਆ 'ਤੇ ਜਾਂ ਅਦਰਵਾਈਜ਼ ਤੁਸੀਂ ਜਿਹੜੇ ਪ੍ਰਬੰਧਕ ਹੈਗੇ ਉਹਨਾਂ ਤੱਕ ਪਹੁੰਚ ਕਰ ਸਕਦੇ ਹੋ ਅਤੇ ਇਸ ਦਾ ਹਿੱਸਾ ਬਣ ਸਕਦੇ ਹੋ ਅਤੇ ਜਿਵੇਂ ਜ਼ਿਕਰ ਹੋਇਆ ਲਾਹਾ ਲੈ ਸਕਦੇ ਹੋ। ਸੋ ਭਾਈ ਜਗਜੀਤ ਸਿੰਘ ਜੀ, ਮੈਂ ਸਮਾਂ ਨਹੀਂ ਇਜਾਜ਼ਤ ਦਿੰਦਾ ਗੱਲਬਾਤ ਨੂੰ ਬਹੁਤ ਲੰਬਾ ਕਰੀਏ, ਪਰ ਮੈਂ ਮੈਸੇਜ ਜ਼ਰੂਰ ਚਾਹੂੰਗਾ। ਤੁਸੀਂ ਇੱਥੇ ਆ ਰਹੇ ਹੋ ਅਤੇ ਬੱਚਿਆਂ ਦੇ ਨਾਲ, ਉਹਨਾਂ ਦੇ ਪੇਰੈਂਟਸ ਦੇ ਨਾਲ, ਸਿੱਖ ਸੰਗਤਾਂ ਦੇ ਨਾਲ ਸਾਂਝ ਪਾਉਣੀ ਹੈ, ਕੋਈ ਸੰਦੇਸ਼ ਉਹਨਾਂ ਦੇ ਨਾਲ, ਉਹਨਾਂ ਦੇ ਨਾਮ 'ਤੇ ਥੋੜ੍ਹੇ ਸ਼ਬਦਾਂ ਦੇ ਵਿੱਚ ਮੈਂ ਤੁਹਾਡੇ ਕੋਲੋਂ ਜ਼ਰੂਰ ਚਾਹੂੰਗਾ। ਇਹ ਅਸੀਂ ਪੁਆਇੰਟ ਆਊਟ ਕਰਨਾ ਚਾਹੁੰਦੇ ਹਾਂ ਕਿ ਇਹ ਛੋਟੇ ਬੱਚਿਆਂ ਲਈ ਨਹੀਂ ਹੈਗਾ। ਯੂ ਨੀਡ ਟੂ ਬੀ ਓਵਰ 12 years old ਐਟ ਲੀਸਟ। ਅਤੇ ਤਕਰੀਬਨ 5 ਘੰਟੇ ਇੱਕ ਸੀਟਡ ਇਨਵਾਇਰਮੈਂਟ ਦੇ ਵਿੱਚ ਕੰਟੈਂਟ ਤੁਹਾਨੂੰ ਰੈਗੂਲਰਲੀ ਅਸੀਂ ਦੇਈ ਜਾਣੀ ਆ। ਅਤੇ ਸੋ ਇਸ ਮੋਰ ਫॉर ਮੋਰ 올ਡਰ ਚਿਲਡਰਨ, ਟੀਨੇਜਰਸ, ਪਰ ਖਾਸ ਕਰਕੇ ਗ੍ਰੈਂਡ ਪੈਰੈਂਟਸ ਤੇ ਪੈਰੈਂਟਸ ਲਈ ਆ ਜੀ। ਸੋ ਇਫ ਜੇ ਤੁਹਾਡੇ ਘਰ ਦੇ ਵਿੱਚ ਕੋਈ ਬੱਚਾ ਆ ਅਤੇ ਤੁਸੀਂ ਉਹਨਾਂ ਦੀ ਲਾਈਫ ਵਿੱਚ ਕੋਈ ਹਿੱਸਾ ਆ, ਸੋ ਅ ਗ੍ਰੈਂਡ ਪੈਰੈਂਟ, ਐਨੀ teenage child etc, ਉਹਨਾਂ ਲਈ ਇਹ ਕੋਰਸ ਬਹੁਤ ਇੰਪੋਰਟੈਂਟ ਆ। ਸੋ ਜੇ ਮੈਂ ਤੁਹਾਨੂੰ ਆਊਟਕਮਸ ਦੇ ਦੱਸਾਂ, ਬਿਕਾਜ਼ ਆਊਟਕਮਸ ਬਹੁਤ ਇੰਪੋਰਟੈਂਟ ਹੁੰਦੀ ਆ। ਆਊਟਕਮਸ ਇਹ ਆ ਕਿ ਬਹੁਤ ਤਕਰੀਬਨ ਹੁਣ ਬਹੁਤ ਮੈਨੂੰ ਲੱਗਦਾ almost 10,000 people have done this course now worldwide, ਜਿੰਨੇ ਅਸੀਂ ਕੀਤੇ ਆ before we've come to New York। ਉਹਨਾਂ ਦੇ ਵਿੱਚ ਮੈਨੂੰ ਬਹੁਤ ਸਾਰਿਆਂ ਤੋਂ ਈਮੇਲਸ ਬਾਅਦ 'ਚ ਆਈਆਂ ਕਿ ਸਾਡਾ ਡਿਵੋਰਸ ਲੱਗਾ ਸੀ, ਐਟਲੀਸਟ 4 cases, ਪਰ ਉਹਦੇ ਵਿੱਚ ਅਸੀਂ ਰੀਥਿੰਕ ਕਰ ਲਿਆ ਕਿ ਸਾਡਾ ਕੀ ਅਸੀਂ ਹੋ ਰਿਹਾ ਸਾਡੀ ਲਾਈਫ ਦੇ ਵਿੱਚ। ਇਨ ਸਮ ਕੇਸਿਸ ਕਈ ਭਰਾਵਾਂ ਦਾ ਬਟਵਾਰਾ ਹੋਣ ਲੱਗਾ ਸੀ ਬਿਜ਼ਨਸਾਂ ਦਾ ਤਾਂ ਘਰਾਂ ਦੇ ਵਿੱਚ। ਉਹਨਾਂ ਨੇ ਸੋਚਿਆ, ਜਦੋਂ ਮੈਂ ਕਲੇਸ਼ ਦੀ ਗੱਲ ਕਰਦਾ ਹਾਂ, ਮੈਂ ਇੱਕ ਐਗਜ਼ਾਮਪਲ ਦਿੰਦਾ ਕਿ ਕਿੱਦਾਂ ਤੁਸੀਂ ਕਲੇਸ਼ ਨੂੰ ਘਟਾਉਣਾ, ਉਹ ਕਹਿੰਦੇ ਅਸੀਂ ਆਹ ਚੀਜ਼ਾਂ ਅਸੀਂ ਇੰਪਲੀਮੈਂਟ ਕਰਕੇ ਅਸੀਂ ਇਹ ਚੀਜ਼ ਨੂੰ ਅਸੀਂ ਉਹਦਾ ਹੱਲ ਕਰ ਲਿਆ। ਕਈ ਕੇਸ ਮੈਨੂੰ ਬਾਅਦ 'ਚ ਈਮੇਲ ਆਉਂਦੇ ਆ ਕਿ ਜਾਂ ਮੈਨੂੰ ਸੰਗਤ ਮਿਲਦੀ ਆ ਕਿ ਸਾਡੇ ਬੱਚੇ ਸਾਡੇ ਨਾਲ ਬੋਲਦੇ ਨਹੀਂ ਸੀਗੇ, ਪਰ ਜਿਹੜੀਆਂ ਚੀਜ਼ਾਂ ਤੁਸੀਂ ਉਹਨਾਂ ਨੂੰ ਦੱਸੀਆਂ ਆ ਸਾਡੇ ਕੋਲ ਅਗਰ ਕਹਿ ਨਹੀਂ ਹੁੰਦੀਆਂ ਸੀ ਟੈਕਨੋਲੋਜੀ ਬਾਰੇ, ਪਰ ਉਹ ਤੁਹਾਡੀ ਗੱਲ ਸੁਣਦੇ ਆ ਅਤੇ ਫਿਰ ਉਹਨਾਂ ਨੇ ਬਹੁਤ ਛੇਤੀ ਆਪਣਾ ਜਿਹੜਾ ਹੈਬਿਟ ਚੇਂਜ ਕਰ ਲਿਆ। ਉਹਦੇ ਕਰਕੇ ਸਾਡੇ ਹੁਣ ਪਰਿਵਾਰ ਦੇ ਵਿੱਚ ਹੁਣ ਬਹੁਤ ਸਾਰੀ ਅੱਗੇ ਨਾਲੋਂ ਬੈਟਰ ਕਮਿਊਨੀਕੇਸ਼ਨ ਆ ਅਤੇ ਸਾਡੇ ਨਾਲ ਹੁਣ ਅਸੀਂ ਇੱਕ ਦੂਜੇ ਨਾਲ ਸੋਹਣਾ ਗੱਲਾਂ ਕਰਦੇ ਆ। ਸੋ ਥੀਸ ਆਰ ਦ ਰੀਅਲ
because we want functional families. ਸਾਡੇ ਕੋਲ ਮੈਂ ਇਹਦੇ ਵਿੱਚ ਬਹੁਤ ਵਿਸਤਾਰ ਨਾਲ ਦੱਸਦਾ ਹੁੰਦਾ ਕਿ ਡਿਸਫੰਕਸ਼ਨਲ ਫੈਮਿਲੀ ਕੀ ਹੁੰਦੀ ਆ, ਤੇ ਇਹਦੇ ਨਾਲ ਆਪ ਸਾਰੀਆਂ ਜਿਹੜੇ ਉੱਥੇ ਦਰਸ਼ਕ ਆ ਉਹ ਦੇਖ ਸਕਦੇ ਆ ਕਿ ਇਹ ਜਿਹੜੀਆਂ ਚੀਜ਼ਾਂ ਅਸੀਂ ਗੱਲ ਕਰਦੇ ਆ ਕਿ ਅਸੀਂ ਸਾਡੀ ਫੈਮਿਲੀ 'ਚ ਇਹ ਚੀਜ਼ਾਂ ਹੈਗੀਆਂ ਜਾਂ ਨਹੀਂ। ਫਿਰ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਐਕਚੁਅਲੀ every family is dysfunctional at some point, ਕਿ ਕਿਸੇ ਟਾਈਪ ਉਹਨਾਂ ਵਿੱਚ ਡਿਸਫੰਕਸ਼ਨਲ ਬਿਹੇਵੀਅਰ ਹੋ ਜਾਂਦਾ, ਫਿਰ ਬਾਅਦ 'ਚੋਂ ਫੰਕਸ਼ਨਲ ਹੋ ਜਾਂਦੇ ਆ। ਸੋ ਆਪਾਂ ਕੋਸ਼ਿਸ਼ ਕਰਨੀ ਆ ਕਿ ਆਪਾਂ ਜਦੋਂ ਉਹ ਟਾਈਮਸ ਆਉਂਦੇ ਜਦੋਂ ਡਿਸਫੰਕਸ਼ਨਲ ਹੁੰਦਾ, ਜਦੋਂ ਕਿਸੇ ਨੂੰ ਗੁੱਸੇ ਆ ਕੇ ਝੜਕਾ ਮਾਰਨਾ ਪੈਂਦੇ ਆ, ਜਦੋਂ ਕੋਈ ਆ ਕੇ ਇੱਕ ਦੂਜੇ ਨਾਲ ਗੱਲਾਂ 'ਚ ਤਾਰੀ ਜਾਂਦੇ ਆ, ਜਾਂ ਬੱਚਿਆਂ ਨੂੰ ਸਮਝਦੇ ਉਹ ਕਈ ਬਜ਼ੁਰਗ ਸਮਝਦੇ ਕਿ ਸਾਡੇ ਜਿਹੜੀ ਗ੍ਰੈਂਡ ਚਿਲਡਰਨ ਸਾਨੂੰ ਡਿਸਰਿਸਪੈਕਟ ਕਰਦੇ ਆ, ਪਰ ਐਕਚੁਅਲੀ ਉਹਨਾਂ ਦੀ ਅੰਡਰਸਟੈਂਡਿੰਗ ਅਤੇ ਉਹਨਾਂ ਦੀ ਕੁਐਸਚਨਿੰਗ ਇਹ ਆਪਾਂ ਸਾਰਾ ਪ੍ਰੋਸੀਜਰ ਦੇ ਵਿੱਚ ਆਪਾਂ ਗੱਲ ਕਰਨੀ ਆ। ਸੋ ਬੇਸਿਕਲੀ ਇਟ ਕ੍ਰੀਏਟਸ ਅ ਮਚ ਬੈਟਰ ਐਟਮੋਸਫੇਅਰ ਐਂਡ ਅ ਬੈਟਰ ਅੰਡਰਸਟੈਂਡਿੰਗ ਇਨ ਦ ਫੈਮਿਲੀਜ਼, ਐਂਡ ਇਹ ਚੀਜ਼ਾਂ ਬਹੁਤ ਜ਼ਰੂਰੀ ਆ ਬਿਕਾਜ਼ ਸਿੱਖੀ ਪ੍ਰੈਕਟੀਕਲ ਹੋਣੀ ਚਾਹੀਦੀ ਆ ਜੀ। ਸਿੱਖੀ ਇਹ ਘਰ ਦੇ ਵਿੱਚ ਹੋਣੀ ਚਾਹੀਦੀ ਹੈ, ਉੱਥੇ ਸ਼ੁਰੂਆਤ ਆ, ਉੱਥੇ ਨਿਊਕਲੀਅਸ ਆ। ਜੇ ਤੁਸੀਂ ਉੱਥੋਂ ਦੇ ਨਾਈਸ ਫੈਮਿਲੀ ਇਨਵਾਇਰਮੈਂਟਸ ਕ੍ਰੀਏਟ ਕਰ ਸਕਦੇ ਆ, ਫਿਰ ਉਹੀ ਘਰਾਂ ਦੇ ਵਿੱਚ ਗਾਂ ਫਿਊਚਰ ਦੇ ਵਿੱਚ ਭਗਤ ਪੈਦਾ ਹੋਣੇ ਆ, ਉਹੀ ਫੈਮਲੀਆਂ ਦੇ ਵਿੱਚ ਸੇਵਾਦਾਰ ਪੈਦਾ ਹੋਣੇ ਆ, ਉਹੀ ਫਿਰ ਉਦੋਂ ਦੀਆਂ ਬੀਬੀਆਂ ਮਾਤਾਵਾਂ ਉਦੋਂ ਦੀਆਂ ਪੈਦਾ ਹੋਣੀਆਂ ਆ ਜਿਹਨਾਂ ਨੇ ਪੰਥ ਦੇ ਅੱਗੇ ਲੈ ਕੇ ਜਾਊਗੀਆਂ। ਸੋ ਬੇਸਿਕਲੀ ਫॉर ਮੀ ਦਿਸ ਇਜ਼ ਦ ਸੋਰਸ। If we can get this right, ਜੇ ਅਸੀਂ ਆਹ ਚੀਜ਼ ਸਹੀ ਕਰ ਸਕਦੇ ਹਾਂ ਨਾ ਵੈਸਟਰਨ ਕਲਚਰ, and we can the mix of Sikhi and our Western culture, then ਆਪਾਂ ਇੱਕ ਵਧੀਆ ਫਾਊਂਡੇਸ਼ਨ ਬਣਾ ਸਕਦੇ ਹਾਂ ਜਿਹੜਾ ਆਪਾਂ ਗਾਂ ਦੇ ਫਿਊਚਰ ਜਨਰੇਸ਼ਨ ਨਾਲ ਸਿੱਖੀ ਦੀ ਸੇਵਾ ਕਰਨੀ ਹੈ। ਜੀ ਬਿਲਕੁਲ, ਬਹੁਤ ਬਹੁਤ ਧੰਨਵਾਦ ਭਾਈ ਜਗਜੀਤ ਸਿੰਘ ਜੀ ਤੁਹਾਡਾ। ਤੇ ਹਿੰਮਤ ਸਿੰਘ ਜੀ, ਜਾਂਦੇ ਜਾਂਦੇ ਜ਼ਰੂਰ ਥੋੜੇ ਸ਼ਬਦਾਂ ਦੇ ਵਿੱਚ ਮੈਸੇਜ ਜ਼ਰੂਰ ਚਾਹੂੰਗਾ ਤੁਹਾਡੇ ਕੋਲੋਂ। ਜੀ ਅਮਰਵੀਰ ਸਿੰਘ ਜੀ, ਦੇਖੋ ਬੇਨਤੀ ਸਿੱਖ ਸੰਗਤਾਂ ਨੂੰ ਇਹੀ ਆ, ਅਸੀਂ ਇਹ ਜਿਹੜਾ ਵਰਲਡ ਸਿੱਖ ਪਾਰਲੀਮੈਂਟ ਦੀ ਐਜੂਕੇਸ਼ਨ ਵੱਲੋਂ ਇਹ ਪ੍ਰੋਗਰਾਮ ਰੱਖਿਆ ਜੀ, ਸੋ ਇਹ ਹੁਣ ਸੰਗਤ 'ਤੇ ਡਿਪੈਂਡ ਕਰਦਾ ਆ, ਪਰਿਵਾਰਾਂ 'ਤੇ ਜਿਹੜੇ ਜਿਵੇਂ ਕਿ ਭਾਈ ਜਗਜੀਤ ਸਿੰਘ ਉਹਨਾਂ ਨੇ ਦੱਸਿਆ, ਉਹਨਾਂ ਦੇ ਮਾਤਾ ਪਿਤਾ ਜੀ, ਸੋ ਦਾਦਾ ਦਾਦੀ, ਜਿਹੜੇ ਵੀ ਵੱਧ ਤੋਂ ਵੱਧ ਆਪਣਾ ਬੱਚਿਆਂ ਨੂੰ ਲੈ ਕੇ ਜਿਹੜੇ ਕਿ ਖਾਸ ਕਰਕੇ 12-13 ਸਾਲ ਤੋਂ ਉੱਪਰ ਦੀ ਏਜ ਦੇ, ਉਹ ਡੈਫੀਨੇਟਲੀ ਇਸ ਪ੍ਰੋਗਰਾਮ ਦੇ ਵਿੱਚ ਆਓ ਜੀ। ਅਗਰ ਆਪ ਜੀ ਨੂੰ ਕੋਈ ਰਾਈਡ ਦੀ ਪ੍ਰੋਬਲਮ ਹੈਗੀ ਆ, ਸਾਨੂੰ ਉਹ ਵੀ ਦੱਸ ਸਕਦੇ ਹੋ। ਸਾਡੇ ਨੰਬਰ ਜਿਹੜੇ ਪੋਸਟਰਾਂ 'ਤੇ ਸਾਰੇ ਹੀ ਗੁਰਦੁਆਰੇ ਸਾਹਿਬਾਨਾਂ ਦੇ ਵਿੱਚ ਪੋਸਟਰ ਲੱਗੇ ਹੋਏ ਆ, ਸੋ ਆਪ ਜੀ ਕਾਲ ਕਰ ਸਕਦੇ ਹੋ। ਮੇਰਾ ਨੰਬਰ ਜਿਹੜਾ 6463587745, ਸੋ ਤੁਸੀਂ ਕਾਲ ਕਰ ਸਕਦੇ ਹੋ, ਅਸੀਂ ਪ੍ਰਬੰਧ ਕਰਾਂਗੇ ਜੀ ਡੈਫੀਨੇਟਲੀ। ਸੋ ਇਸ ਤਰ੍ਹਾਂ ਦੇ ਪ੍ਰੋਗਰਾਮ ਇਹ ਤੁਸੀਂ, ਤੁਹਾਡੇ ਨਾਲ ਵਾਅਦਾ ਆ ਵੀ ਤੁਸੀਂ ਇੱਕ ਵਾਰੀ ਜਦੋਂ ਅਟੈਂਡ ਕਰੋਗੇ ਤਾਂ ਤੁਸੀਂ ਅਗੇਨ ਸਾਨੂੰ ਇਹ ਜਿਹੜੀ ਗੱਲ ਤੁਹਾਡੀ ਅਪਰੋਚ ਹੋਏਗੀ, ਇਹ ਹੋਰ ਹੋਣੇ ਚਾਹੀਦੇ ਆ। ਸੋ ਇਹ ਬੇਨਤੀ ਆ ਜੀ ਸਾਧ ਸੰਗਤ ਦੇ ਅੱਗੇ ਚਰਨਾਂ ਦੇ ਵਿੱਚ ਜੀ, ਜ਼ਰੂਰ ਦਰਸ਼ਨ ਕਰੋ ਜੀ। ਭਾਈ ਬਲਜਿੰਦਰ ਸਿੰਘ ਜੀ, ਤੁਸੀਂ ਕਹਿਣਾ ਚਾਹੋ ਕੁਝ ਜਾਂਦੇ ਜਾਂਦੇ? ਦੇਖੋ, ਬੇਨਤੀ ਕਰ ਸਕਦੇ ਹੋ ਸੰਗਤ ਨੂੰ, ਤੇ ਜਿਹੜਾ ਦਰਦ ਸਾਡੇ ਮਨਾਂ 'ਚ ਆ ਉਹ ਤਕਰੀਬਨ ਹਰ ਇੱਕ ਪਰਿਵਾਰ ਦੇ ਮਨ 'ਚ ਹੁੰਦਾ ਹੈ ਕਿ ਵੀ ਭਾਈ ਸਾਡਾ ਬੱਚਾ, ਸਾਡੀ ਬੱਚੀ ਆਪਣੇ ਧਰਮ ਦੇ ਵਿੱਚ, ਆਪਣੇ ਕਲਚਰ ਦੇ ਨਾਲ, ਆਪਣੀ ਪੰਜਾਬੀ ਮਾਂ ਬੋਲੀ ਦੇ ਨਾਲ, ਗੁਰਮੁਖੀ ਦੇ ਨਾਲ ਜੁੜੀ ਰਹੇ। ਉਹਦੇ ਲਈ ਇੱਕ ਬਹੁਤ ਵਧੀਆ ਇਹ ਉਪਰਾਲਾ ਹੈਗਾ ਕਿ ਇੱਕ ਛੋਟੇ ਬੱਚੇ ਤੋਂ, ਬੱਚੀ ਤੋਂ ਲੈ ਕੇ ਉਹਦੇ ਮਾਂ ਬਾਪ ਤੇ ਦਾਦੇ ਦਾਦੀ ਤੱਕ ਇਹ ਇੱਕ ਸਿੱਖਣ ਲਈ ਇੱਕ ਪਲੇਟਫਾਰਮ ਹੈਗਾ ਕਿ ਉਹਨਾਂ ਨੇ ਇੱਕ ਦੂਜੇ ਦੇ ਨਾਲ ਕਿਵੇਂ ਗੱਲਬਾਤ ਕਰਨੀ ਆ, ਕਿਵੇਂ ਇੱਕ ਦੂਜੇ ਦੇ ਨਾਲ ਵਧੀਆ ਸੰਬੰਧ ਬਣਾ ਕੇ ਰੱਖਣੇ ਆ, ਕਿਵੇਂ ਇੱਕ ਦੂਸਰੇ ਨੂੰ ਅੰਡਰਸਟੈਂਡ ਕਰਨਾ ਹੈ। ਅਤੇ ਇਹ ਹਰ ਇੱਕ ਘਰ ਦੀ ਸਟੋਰੀ ਹੈਗੀ ਆ, ਹਰ ਇੱਕ ਘਰ ਨੂੰ ਇਸ ਚੀਜ਼ ਦੀ ਜ਼ਰੂਰਤ ਹੈਗੀ ਆ। ਅਸੀਂ ਸੰਗਤ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਹਾਂ ਕਿ ਵੱਧ ਤੋਂ ਵੱਧ ਇਸ ਪ੍ਰੋਗਰਾਮ ਵਿੱਚ ਪਹੁੰਚੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਭਾਈ ਜਗਜੀਤ ਸਿੰਘ ਜੀ, ਤੁਸੀਂ, ਮੇਰੇ ਖਿਆਲ ਤੁਹਾਡੀ ਆਵਾਜ਼ ਆ ਰਹੀ ਸੀ, ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਜਾਂਦੇ ਜਾਂਦੇ? ਬਸ ਇਹੀ ਕਹਿਣਾ ਚਾਹੁੰਦਾ ਹੈ ਕਿ ਸਾਰਾ ਜਿਹੜੇ ਪ੍ਰੋਗਰਾਮ ਹੈ ਆਪਣੇ ਫਰਾਈਡੇ, ਸੈਟਰਡੇ ਤੇ ਸੰਡੇ ਡਿਊ ਲੈਂਗੁਏਜ ਹੋਣੇ ਆ, ਪੰਜਾਬੀ ਦੇ ਵਿੱਚ ਵੀ ਹੋਣੇ ਆ ਤੇ ਇੰਗਲਿਸ਼ ਦੇ ਵਿੱਚ ਵੀ ਹੋਣੇ ਆ। ਦੋ ਹੀ ਭਾਸ਼ਾਵਾਂ ਦੇ ਵਿੱਚ ਨਾਲ ਦੀ ਨਾਲ ਵਿਚਾਰ ਕਰਦਾ ਹੁੰਦਾ ਆ, ਤਾਂ ਫਿਰ ਕੋਈ ਬੰਦਾ ਫੀਲ ਕਰੇ ਕਿ ਸਾਨੂੰ ਕੋਈ ਚੀਜ਼ ਸਮਝ ਨਹੀਂ ਲੱਗਣੀ। ਸੋ ਸਾਰਿਆਂ ਨੂੰ ਬੇਨਤੀ ਆ, ਬਜ਼ੁਰਗਾਂ ਨੂੰ ਵੀ ਬੇਨਤੀ ਆ, ਅਤੇ ਜਿਹੜੇ ਟੀਨੇਜਰਸ ਆ ਜਿਨ੍ਹਾਂ ਦਾ ਫਰਸਟ ਲੈਂਗੁਏਜ ਇੰਗਲਿਸ਼ ਆ, ਸਾਰਿਆਂ ਨੂੰ ਬੇਨਤੀ ਆ ਕਿ ਉਹ ਸਾਰੇ ਅਟੈਂਡ ਕਰਨ ਜੀ। ਧੰਨਵਾਦ ਜੀ, ਬਹੁਤ ਬਹੁਤ। ਸੋ ਸਾਡੇ ਦਰਸ਼ਕ ਜਿਹੜੇ ਹੈਗੇ ਆ, ਉਮੀਦ ਕਰਦੇ ਹਾਂ ਅੱਜ ਦੀ ਗੱਲਬਾਤ ਵੀ ਤੁਹਾਨੂੰ ਪਸੰਦ ਆਈ ਹੋਵੇਗੀ। ਅਤੇ ਜਿਹੜਾ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਨਿਊਯਾਰਕ ਦੇ ਵਿੱਚ ਵਰਲਡ ਸਿੱਖ ਪਾਰਲੀਮੈਂਟ ਦੀ ਐਜੂਕੇਸ਼ਨ ਕਾਊਂਸਲ ਵੱਲੋਂ, ਤੁਸੀਂ ਜਿਹੜੇ ਇੱਥੇ ਸਥਾਨਕ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਬੈਠੇ ਹੋ, ਉਹ ਜ਼ਰੂਰ ਇਹਨਾਂ ਜਿਹੜੇ ਪ੍ਰਬੰਧਕ ਹੈਗੇ ਇਹਨਾਂ ਤੱਕ ਆਊਟਰੀਚ ਕਰਕੇ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ। ਸੋ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਫਤਿਹ ਦੀ ਸਾਂਝ ਪਾਈ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਕੀ